ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ ਆਣ ਫਕੀਰ ਤੇ ਖਾ ਖਾ ਜਾਵਣ ਰਾਜ਼ੀ ਹੋਵੇ ਬੁੱਲਾ ਬੁੱਲਿਆ ਤੂੰ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲਾਖ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ ਬੁੱਲਾ ਪੀ ਸ਼ਰਾਬ ਤੇ ਖਾ ਕਬਾਬ ਹੇਠ ਬਾਲ ਹੱਡਾਂ ਦੀ ਅੱਗ ਚੋਰੀ ਕਰ ਤੇ ਭੰਨ ਕਰ ਰੱਬ ਦਾ ਉਸ ਠੱਗਾਂ ਦੇ ਠੱਗ ਨੂੰ ਠੱਗ ਬੁੱਲਾ ਮੁੱਲਾਂ ਤੇ ਮਸ਼ਾਲਚੀ ਦੋਹਾਂ ਇੱਕੋ ਚਿੱਤ ਲੋਕਾਂ ਕਰਦੇ ਚਾਨਣਾ ਆਪ ਹਨੇਰੇ ਨੇ ਫਰੀਦਾ ਖਾਕ ਨਾ ਨਿੰਦੀਏ ਖਾਕੋ ਜੇੜ ਨਾ ਕੋ ਫਰੀਦਾ ਖਾਕ ਨਾ ਨਿੰਦੀਏ ਖਾਕੋ ਜੇੜ ਨਾ ਕੋਏ ਜਿਉਂਦਿਆਂ ਪੈਰਾਂ ਤਲੇ ਮੋਹਾਂ ਉੱਪਰ ਹੋਏ ਲਓ ਰੱਬ ਸੱਚੇ ਦੇ ਨਾਂ ਤੋਂ ਪੰਜਾਬੀ ਦਾ ਸਤਰੰਗਾ ਪ੍ਰੋਗਰਾਮ ਸ਼ੁਰੂ ਕਰਨੇ ਆ ਪ੍ਰੋਗਰਾਮ ਦਾ ਨਾਮ ਹੈ ਮੌਜ ਮੇਲਾ ਤੇ ਮੌਜ ਮੇਲੇ ਤੁਹਾਡੇ ਨਾਲ ਕਰੇਗਾ ਗੱਲਾਂ ਤੁਹਾਡਾ ਆਪਣਾ ਹੋਸਟ ਤੁਹਾਡਾ ਦੋਸਤ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਮਿੱਤਰ ਅਫਜ਼ਲ ਸਾਹਿਰ ਤੇ ਮੌਜ ਮੇਲੇ ਵਿੱਚ ਹੋਣਗੀਆਂ ਗੱਲਾਂ ਗੱਲਾਂ ਤੁਹਾਡੇ ਦੁੱਖਾਂ ਦੀਆਂ ਤੁਹਾਡੇ ਸੁੱਖਾਂ ਦੀਆਂ ਤੁਹਾਡੇ ਹੱਸਣ ਦੀਆਂ ਤੁਹਾਡੇ ਰੋਣ ਦੀਆਂ ਤੁਹਾਡੇ ਬਹਿਣ ਦੀਆਂ ਤੇ ਖਲੋਣ ਦੀਆਂ ਤੇ ਸਾਰੀਆਂ ਗੱਲਾਂ ਹੋਣ ਦੀਆਂ ਅਭੀ ਜੋ ਮਸਲਾ ਹੈ ਉਹਦੇ ਹੱਲ ਦੀਆਂ ਕੁਝ ਅੱਜ ਦੀਆਂ ਕੁਝ ਕੱਲ ਦੀਆਂ ਕੁਝ ਇਸ ਮੌਜੂਦਾ ਪਲ ਦੀਆਂ ਕੁਝ ਗੱਲਾਂ ਵਿੱਚੋਂ ਗੱਲ ਦੀਆਂ ਕੁਝ ਆਰ ਦੀਆਂ ਕੁਝ ਪਾਰ ਦੀਆਂ ਕੁਝ ਸਿੱਲੇ ਸਿੱਲੇ ਪਿਆਰ ਦੀਆਂ ਕੁਝ ਜੱਗ ਦੇ ਕੂੜ ਵਪਾਰ ਦੀਆਂ ਕੁਝ ਮਨ ਮੌਜੀ ਸਰਕਾਰ ਦੀਆਂ ਹਾਏ ਕੋਈ ਉਹਨੂੰ ਤੇ ਬੁਲਾਏ ਜ਼ਰਾ ਸਾਹ ਲਓ ਲਓ ਜੀ ਲਾਹੌਰ ਕਰਾਚੀ ਮੁਲਤਾਨ ਤੇ ਲੈਲਪੁਰ ਉਰਫ ਫੈਸਲਾਬਾਦ ਤੇ ਇੰਟਰਨੈਟ ਸਟ੍ਰੀਮ ਤੇ ਪੂਰੀ ਦੁਨੀਆ ਤੇ ਸੁਣਨ ਵਾਲੇ ਸਾਰੇ ਮਿੱਤਰਾਂ ਪਿਆਰਿਆਂ ਨੂੰ ਸਾਰੀਆਂ ਮੁਹੱਬਤਾਂ ਨਾਲ ਭਰਿਆ ਸਲਾਮ ਤੇ ਉਸ ਤੋਂ ਬਾਅਦ ਫਿਰ ਅੱਜ ਜਨਾਬ ਅੱਜ ਹੋਣਾ ਹੈ ਖੁਸ਼ ਕਲਾਮ ਖੁਸ਼ਕ ਨਹੀਂ ਖੁਸ਼ ਕਲਾਮ ਅੱਜ ਖੁਸ਼ ਕਲਾਮੀਆਂ ਨੇ ਤੇ ਜਨਾਬ ਆਉਣ ਵਾਲੇ ਮਿੱਤਰਾਂ ਪਿਆਰਿਆਂ ਨੂੰ ਸਾਡੀਆਂ ਸਲਾਮੀਆਂ ਨੇ ਤੇ ਉਹ ਕਹਿੰਦੇ ਨੇ ਘੜੋਲੀ ਦੀ ਉਹ ਨਿਕਾਲਣੀ ਮੇਰਾ ਪੀਆ ਘਰ ਆਇਆ ਮੇਰਾ ਪੀ ਘਰ ਆਇਆ ਲਾ ਪੀ ਘਰ ਨਹੀਂ ਪੀ ਘਰ ਪੀ ਕਰ ਆਇਆ ਲਾਲ ਤੇ ਘੜਿਆਲੀ ਦਿਓ ਨਿਕਾਲ ਲੈ ਵੀ ਲਾਹੌਰੀਏ ਤੇ ਕਰਾਚੀ ਵਾਲਿਓ ਤੇ ਸਿੰਧ ਵਾਲਿਓ ਤੇ ਮੁਲਤਾਨੀਓ ਤੇ ਲੈਲਪੁਰੀਓ ਤੇ ਜਗਤ ਵਾਲਿਓ ਸਾਰਿਓ ਪਿਆਰਿਓ ਅੱਜ ਬੜਾ ਵੱਡ ਭਾਗਾ ਦਿਨ ਹੈ ਇਹ ਸ਼ਾਮ ਹੈ ਜਿਸ ਵਿੱਚ ਅਸੀਂ ਬੜੇ ਹੀ ਸੁਚਲ ਜਿਹੜੇ ਨੇ ਇੱਕ ਗੂੜੇ ਹੋਏ ਇੱਕ ਰਚੇ ਹੋਏ ਇੱਕ ਮਚੇ ਹੋਏ ਇੱਕ ਸੱਚੇ ਜੀ ਦੇ ਨਾਲ ਗੱਲਬਾਤ ਕਰਨੀ ਹੈ ਔਰ ਗੱਲਬਾਤ ਕਹਿ ਲਓ ਕਿ ਬੰਦਾ ਜੀਏ ਇੱਕ ਤਾਂ ਇਸ ਧਰਤੀ ਦਾ ਇਸ ਵਸੇਬ ਦਾ ਚੁੰਮਿਆ ਚਟਿਆ ਬਹੁਤ ਹੀ ਆਪਣੇ ਆਪ ਨੂੰ ਉਸਨੇ ਗੁੜਚ ਕੀਤਾ ਹੈ ਪੰਜਾਬੀ ਬੋਲੀ ਨਾਲ ਪੰਜਾਬੀ ਅਦਬ ਨਾਲ ਪੰਜਾਬੀ ਵਸੇਬ ਨਾਲ ਪੰਜਾਬੀ ਰਹਿਤਲ ਦੇ ਨਾਲ ਪੰਜਾਬੀ ਜੀਵਨ ਦੇ ਨਾਲ ਤੇ ਔਰ ਇੱਕ ਨਾਂ ਬਣਾਇਆ ਔਰ ਇੱਕ ਨਵਾਂ ਅਚੰਭੇ ਵਰਗਾ ਲੋਕਾਂ ਨੂੰ ਨਵੀਂ ਹੈਰਤ ਚ ਪਾ ਦਿੱਤਾ ਸੀ ਕਿ ਜਿਸ ਲਈ ਨਵੀਂ ਇਹਨਾਂ ਦੀ ਆਵਾਜ਼ ਲੋਕ ਲੱਭਦੇ ਸਨ ਯਾਰ ਕਿਆ ਬਾਤ ਹੈ ਕਿਆ ਇਹਨਾਂ ਦਾ ਸਟਾਈਲ ਹੈ ਮਤਲਬ ਕਿ ਇੱਕ ਸਪੋਰਟ ਦੀ ਇੱਕ ਕਬੱਡੀ ਦੇ ਮੈਚ ਦੀ ਕਮੈਂਟਰੀ ਹੈ ਲੇਕਿਨ ਉਹਦੇ ਵਿੱਚ ਇਹਨਾਂ ਨੇ ਆਪਣਾ ਇੱਕ ਅਜਬ ਤਿਲਿਸਮ ਬਣਿਆ ਹੋਇਆ ਸੀ ਇੱਕ ਅਜਬ ਜੀ ਖੇਡ ਪਾਈ ਹੋਈ ਸੀ ਉਦੋਂ ਦਾ ਐਸਾ ਮਾਮਲਾ ਸੀ ਕਿ ਵੀ ਲੋਕਾਂ ਦੇ ਅੰਦਰ ਇੱਕ ਅਟਰੈਕਸ਼ਨ ਆਉਂਦੀ ਸੀ ਔਰ ਇੱਕ ਫਲੇਵਰ ਇੱਕ ਰਸ ਮਸ ਵੀ ਆਉਂਦਾ ਸੀ ਤੇ ਨਾਲ ਕੁਝ ਸੂਝ ਸਮਝ ਵੀ ਆਉਂਦੀ ਸੀ ਕਿ ਵੀ ਇਹ ਜਿਹੜਾ ਮੈਚ ਤੇ ਬੜੇ ਹੁੰਦੇ ਨੇ ਕ੍ਰਿਕਟ ਦੇ ਵੀ ਹੁੰਦੇ ਨੇ ਫੁੱਟਬਾਲ ਦੇ ਵੀ ਹੁੰਦੇ ਨੇ ਹਾਕੀ ਦੇ ਵੀ ਹੁੰਦੇ ਨੇ ਜਾਂ ਦੁਨੀਆ ਦੇ ਵੱਡੀਆਂ ਹੋਰ ਸਪੋਰਟਸ ਵੀ ਨੇ ਕਿਸੇ ਦੇ ਅੰਦਰ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਸੁਖਨ ਨਾਲ ਔਰ ਸੁਰ ਦੇ ਨਾਲ ਰਚਿਆ ਹੋਇਆ ਔਰ ਫਿਰ ਇਹ ਕਿ ਉਹ ਜਿਹੜਾ ਇੱਕ ਖਾਸ ਤਰ੍ਹਾਂ ਦਾ ਦਬੰਗ ਲਹਿਜਾ ਹੁੰਦਾ ਹੈ ਜਿਹਦੇ ਵਿੱਚ ਇੱਕ ਬਲ ਵਾਲੀ ਗੱਲ ਹੁੰਦੀ ਬਲ ਵਾਲੀ ਤਾਕਤ ਵਾਲੀ ਗੱਲ ਜਿਹੜੀ ਇੱਕ ਧਰਤੀ ਦੇ ਅੰਦਰ ਜਿਹੜੀ ਬਹਾਦਰੀ ਦੀ ਔਰ ਤਗੜੇ ਹੋਣ ਦਾ ਜਿਹੜਾ ਇੱਕ ਸਿੰਬਲ ਜਾਂ ਰਮਜ਼ ਬਣ ਕੇ ਜਿਹੜੀ ਸ਼ੈ ਸਾਹਮਣੇ ਆਉਂਦੀ ਹੈ ਉਸ ਦੇ ਉੱਤੇ ਗੱਲ ਕਥ ਉਣੀ ਬੁਣੀ ਗਈ ਔਰ ਉਹਦੇ ਨਾਲ ਜਨਾਬ ਤੁਸੀਂ ਸੁਣਿਆ ਹੋਏਗਾ ਇੰਟਰਨੈਸ਼ਨਲ ਜਿਹੜੇ ਕਬੱਡੀ ਦੇ ਜਿਹੜੇ ਵਰਲਡ ਕੱਪ ਹੋਏ ਉਹਦੇ ਵਿੱਚ ਪੰਜਾਬੀ ਕਮੈਂਟਰੀ ਕਰਨ ਵਾਲੇ ਇੱਕ ਜੀ ਜਿਹੜੇ ਕਿ ਮਤਲਬ ਗੁਜਰਾਂ ਵਾਲੇ ਦੇ ਨਾਲ ਜਿਨ੍ਹਾਂ ਦੀ ਜੁੜਤ ਹੈ ਔਰ ਉੱਥੇ ਲੋਕ ਭੱਲੇ ਦਾ ਲੋਕ ਹੱਕ ਦਾ ਲੋਕ ਪੱਖ ਦਾ ਕੰਮ ਵੀ ਕਰਦੇ ਨੇ ਔਰ ਲੋਕ ਫਨਕਾਰਾਂ ਨੂੰ ਜੋੜਦੇ ਨੇ ਲੋਕ ਖੇਡਾਂ ਦੇ ਨਾਲ ਆਪਣੀ ਜੁੜਤ ਬਣਾਉਂਦੇ ਨੇ ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਵਸੇਬੀ ਖੇਡਾਂ ਨੇ ਜਿਹੜੀਆਂ ਹੁਣ ਮਰਦੀਆਂ ਮੁੱਕਦੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਵੀ ਇਹਨਾਂ ਨੇ ਆਪਣੀ ਜੁੜਤ ਬਣਾਈ ਔਰ ਉਹਨਾਂ ਦਾ ਰਿਵਾਈਵਲ ਕੀਤਾ ਔਰ ਉਹਨਾਂ ਨੂੰ ਨਵੇਂ ਸਿਰ ਤੋਂ ਜਿਵਾਇਆ ਔਰ ਪਤਾ ਨਹੀਂ ਕਿੱਥੋਂ ਕਿਹੜੀ ਉਸ ਖੇਡ ਦਾ ਜਿਹੜਾ ਖਿਡਾਰੀ ਕਿਤੇ ਵਿਰਲਾ
ਵਿਰਲਾ ਰਹਿੰਦਾ ਸੀ ਉਹਨੂੰ ਇਕੱਠਿਆਂ ਕਰਕੇ ਇਹਨਾਂ ਨੇ ਉਹ ਖੇਡਾਂ ਜੋੜੀਆਂ, ਰੱਸਾਕਸ਼ੀ ਵੀ ਜੋੜੀ, ਉੱਥੇ ਘੋੜਿਆਂ ਦੇ ਨਾਚ ਵੀ ਹੋਏ, ਔਰ ਉੱਥੇ ਜਿਹੜਾ ਪੁਰਾਣਾ ਰਾਸਧਾਰੀਆ ਜਿਹੜਾ ਰਾਗ ਕਿੱਸਾਕਾਰੀ ਦਾ ਜਿਹੜਾ ਅਮਲ ਸੀ, ਜਿਹੜਾ ਇੱਕ ਪੂਰਾ ਟੋਰਾ ਸੀ, ਉਹ ਜਿਹੜਾ ਮੁੱਕਦਾ ਜਾ ਰਿਹਾ ਸੀ, ਉਹਦੇ ਵਿੱਚ ਵੀ ਉਹਦੇ ਨਾਲ ਜੁੜੇ ਉਹ ਲੋਕ ਫਨਕਾਰ ਜਿਹੜੇ ਬਿਲਕੁਲ ਇਗਨੋਰ ਹੋ ਗਏ ਪੈਰਲਲ ਮੀਡੀਆ ਦੇ ਵਿੱਚ, ਸੈਂਟਰਲ ਮੀਡੀਆ ਦੇ ਵਿੱਚ, ਉਹਨਾਂ ਨੂੰ ਇਹਨਾਂ ਨੇ ਇਕੱਠਿਆਂ ਕੀਤਾ ਤੇ ਸੋਸ਼ਲ ਵਰਕ ਕੀਤਾ, ਫਿਰ ਜਰਨਲਿਜ਼ਮ ਵੀ ਕੀਤੀ ਤੇ ਨਾਲ ਆਰਜੇ ਵੀ ਰਹੇ, ਰੇਡੀਓ ਜੋਕੀ ਵੀ ਰਹੇ। ਤੇ ਸਭ ਤੋਂ ਵੱਡਾ ਇਹਨਾਂ ਦਾ ਹਵਾਲਾ ਹੈ ਇੱਕ ਤੇ ਆਪ ਭਲਵਾਨ ਨੇ ਤੇ ਇਹਨਾਂ ਦਾ ਮਤਲਬ ਇਹਨਾਂ ਦਾ ਪੂਰਾ ਮਤਲਬ ਭਲਵਾਨੀ ਕੀਤੀ, ਖੇਡ ਖੇਡੀ, ਮਤਲਬ ਆਪਣੇ ਆਪ ਨੂੰ ਤਗੜਿਆਂ ਕੀਤਾ, ਔਰ ਉਹਦੇ ਨਾਲ ਨਾਲ ਪੰਜਾਬੀ ਬੋਲੀ ਦੇ ਉਹਨਾਂ ਰੰਗਾਂ ਨੂੰ ਹੋਰ ਤਗੜਿਆਂ ਕਰ ਦਿੱਤਾ ਜਿਹੜੇ ਬਿਲਕੁਲ ਲਿਸੇ ਮਾੜੇ ਪੈ ਗਏ ਸਨ। ਤੇ ਸਾਡੇ ਨਾਲ ਅੱਜ ਤਸ਼ਰੀਫ ਲਿਆਏ ਨੇ ਅਸੀਂ ਸਾਰੀਆਂ ਮੁਹੱਬਤਾਂ ਦੇ ਨਾਲ ਅਸਗਰ ਪਹਿਲਵਾਨ ਰਹਿਮਾਨੀ ਆਫ ਗੁਜਰਾਂਵਾਲਾ ਤਸ਼ਰੀਫ ਲਿਆਏ ਨੇ, ਔਰ ਜਿਹੜੇ ਕਿ ਇੰਟਰਨੈਸ਼ਨਲ ਕਬੱਡੀ ਵਰਲਡ ਕੱਪ ਦੇ ਕਮੈਂਟੇਟਰ ਵੀ 2 ਸਾਲ ਇੰਡੀਆ ਦੇ ਵਿੱਚ ਜਿਹੜੀ ਕਮੈਂਟਰੀ ਕਬੱਡੀ ਦੇ ਮੈਚਸ ਹੋਏ ਉਹਦੇ ਵਿੱਚ ਜਿਹੜੀ ਸੋਹਣੀ ਸ਼ਾਇਰੀ ਦੇ ਨਾਲ ਨਾਲ ਜਿਹੜੀ ਹਲਾਸ਼ੇਰੀ ਵਾਲੀ ਸ਼ਾਇਰੀ ਜਿਹੜੀ ਤੁਸੀਂ ਸੁਣੀ ਉਹ ਇਹਨਾਂ ਨੇ ਜਿਸ ਤਰ੍ਹਾਂ ਵੀ ਜੋੜੀ ਆਪ ਕੀਤੀ ਜਾਂ ਪੰਜਾਬੀ ਅਦਬ ਦੀ ਪੂਰੇ ਖਜ਼ਾਨੇ ਦੇ ਵਿੱਚੋਂ, ਲੋਕ ਖਜ਼ਾਨੇ ਦੇ ਵਿੱਚੋਂ ਲੱਭੀ, ਅੱਜ ਉਹ ਸਾਡੇ ਨਾਲ ਨੇ। ਅੱਜ ਇਹਨਾਂ ਦੇ ਕੋਲ ਇਹਨਾਂ ਦੀਆਂ ਸੋਹਣੀਆਂ ਗੱਲਾਂ ਵੀ ਸੁਣਾਂਗੇ, ਔਰ ਇਹਨਾਂ ਦੇ ਕੋਲ ਉਹ ਕਮੈਂਟਰੀਆਂ ਦੇ ਜਿਹੜੇ ਰੰਗ ਢੰਗ ਕਿੱਥੋਂ ਇਹਨਾਂ ਨੇ ਉਹਨੇ ਬੁਣੇ ਉਹ ਵੀ ਕਰਾਂਗੇ। ਤੇ ਮੈਂ ਆਪਣੇ ਵੱਲੋਂ, ਆਪਣੇ ਚਾਰੇ ਟੇਸ਼ਨਾਂ ਵੱਲੋਂ ਦੇ ਔਰ ਫਿਰ ਇੰਟਰਨੈਟ ਸਟ੍ਰੀਮ ਤੇ ਸੁਣਨ ਵਾਲੇ ਸਾਰੀ ਦੁਨੀਆ ਦੇ ਪੰਜਾਬੀਆਂ ਵੱਲੋਂ ਇਹਨਾਂ ਨੂੰ ਆਪਣੇ ਅੱਜ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਬੀਬਾ ਜੀ ਕੀ ਹਾਲ ਨੇ, ਸੁਣਾਓ, ਠੀਕ ਹੋ? ਬਹੁਤ ਅੱਲਾਹ ਪਾਕ ਦਾ ਕਰਮ ਜਨਾਬ ਅਫਜ਼ਲ ਸਾਹਿਬ ਤੁਹਾਡਾ ਪਿਆਰ, ਤੁਹਾਡਾ ਇਹ ਮੁਹੱਬਤ, ਔਰ ਮੈਂ ਪੂਰੀ ਦੁਨੀਆ ਤੇ ਜਿਹੜੇ ਸਾਡੇ ਪੰਜਾਬੀ ਕਲਚਰ ਨਾਲ ਪਿਆਰ ਕਰਨ ਵਾਲੇ ਲੋਕ ਨੇ, ਜਿਹੜੇ ਪੰਜਾਬੀ ਬੋਲੀ ਨੂੰ ਲਾਈਕ ਕਰਦੇ ਨੇ, ਪਸੰਦ ਕਰਦੇ ਨੇ, तमाम दोस्तों का बहुत बहुत शुक्रिया और अस्सलाम वालेकुम। वालेकुम अस्सलाम। ਉਹਨਾਂ ਚ ਮੈਂ ਵੀ ਹਾਂ। ਹਾਂਜੀ ਬਿਲਕੁਲ ਬਿਲਕੁਲ ਜੀ। ਇੱਕ ਬਿਲਕੁਲ ਬ੍ਰੇਕ ਥਰੂ, ਇੱਕ ਬਿਲਕੁਲ ਇੱਕ ਨਵੀਂ ਇੱਕ ਸਟਾਈਲ ਜਿਹੜਾ ਸਾਹਮਣੇ ਆਇਆ ਸੀ ਕਬੱਡੀ ਦੀ ਕਮੈਂਟਰੀ ਦਾ। ਕਬੱਡੀ ਦੇ ਮੈਚਸ ਦੀ ਵਰਲਡ ਕੱਪ ਦਾ ਹੋਇਆ ਇੰਡੀਆ, ਪਾਕਿਸਤਾਨ ਵਿੱਚ, ਕੈਨੇਡਾ ਤੇ ਹੋਰ ਵੀ ਕਈ ਮੁਲਕਾਂ ਦੀਆਂ ਟੀਮਾਂ ਸਨ, ਔਰ ਕਬੱਡੀ ਖੇਡ ਦਾ ਰਿਵਾਈਵਲ ਹੋਇਆ। ਲੋਕਾਂ ਨੇ ਉਹਨੂੰ ਵੱਡੇ ਮੀਡੀਆ ਤੇ, ਵੱਡੇ ਚੈਨਲਸ ਤੇ, ਇੰਟਰਨੈਸ਼ਨਲ ਚੈਨਲਸ ਤੇ, ਮੀਡੀਆ ਤੇ ਉਸ ਨੂੰ ਇੰਜ ਫੁੱਲਦਿਆਂ ਵੇਖਿਆ, ਔਰ ਉਹਦੇ ਵਿੱਚ ਉਸ ਦੇ ਫੈਲਣ ਦੇ ਵਿੱਚ ਔਰ ਉਸ ਦੇ ਫੈਲਣ ਦੇ ਵਿੱਚ ਜਿਹੜੀ ਆਵਾਜ਼ ਦਾ, ਜਿਸ ਅੰਦਾਜ਼ ਦਾ ਕਿਰਦਾਰ ਸੀ, ਉਹ ਸੀ ਅਸਗਰ ਪਹਿਲਵਾਨ ਰਹਿਮਾਨੀ ਆਫ ਗੁਜਰਾਂਵਾਲੇ ਦਾ। ਇਹ ਤੁਹਾਨੂੰ ਕਿੱਥੋਂ ਇਹ ਆਈਡੀਆ ਆਇਆ ਕਿ ਇਹ ਕੰਮ ਤੁਸੀਂ ਪਹਿਲੇ ਇੱਥੇ ਦੇ ਮੈਚਾਂ ਦੇ ਵਿੱਚ ਕਰਦੇ ਰਹੇ ਸੀ, ਜਾਂ ਉਸ ਵਰਲਡ ਕੱਪ ਲਈ ਖਾਸ ਤਿਆਰੀ ਕੀਤੀ ਸੀ, ਜਾਂ ਮਤਲਬ ਜਿਹੜਾ ਉਹ ਕਿਸ ਤਰ੍ਹਾਂ ਉਹ ਸਾਰੀ ਖੇਡ ਬਣਾਈ ਤੁਸੀਂ? ਸਰ ਸਾਹਿਬ ਇਸ ਤਰ੍ਹਾਂ ਹੈ ਕਿ ਬਹੁਤ ਪਹਿਲੋਂ 1996 ਜਾਂ 97 ਦੇ ਵਿੱਚ ਅਸੀਂ ਕਬੱਡੀ ਦੇ ਮੈਚ ਕਰਾਣੇ, ਕੁਸ਼ਤੀਆਂ ਦੇ ਦੰਗਲ ਕਰਾਣੇ, ਪੰਜਾਬੀ ਕਲਚਰ ਦੀਆਂ ਖੇਲਾਂ ਕਰਾਣੀਆਂ, ਤੇ ਉਸ ਵਕਤ ਕੋਈ ਵੀ ਕਮੈਂਟੇਟਰ ਨਹੀਂ ਸੀ। ਬਹੁਤ ਪਹਿਲੋਂ ਬਾਬਾ ਜੀ ਨਿਜ਼ਾਮਦੀਨ ਜਿਹੜੇ ਰੇਡੀਓ ਵਾਲੇ ਸਨ ਸਾਡੇ, ਉਹ ਕਬੱਡੀ ਜਿਹੜੇ ਵੱਡੇ ਮੈਚ ਹੋੜੇ ਉਹਨਾਂ ਦੀ ਕਮੈਂਟਰੀ ਕਰਨੀ, ਫਿਰ ਦਿਲਦਾਰ ਪਰਵੇਜ਼ ਭੱਟੀ ਸਾਹਿਬ ਨੇ ਕਰਨੀ। ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਗੌਰਮੈਂਟ ਆਉਂਦੀਆਂ ਰਹੀਆਂ, ਕਿਸੇ ਨੇ ਵੀ ਇਸ ਖੇਡ ਦਾ ਧਿਆਨ ਨਾ ਕੀਤਾ, ਕਲਚਰ ਵੱਲ ਖਿਆਲ ਨਾ ਕੀਤਾ। ਲੇਕਿਨ ਅਸੀਂ ਇੱਕ NGO ਬਣਾਈ, ਸਪੋਰਟਸ ਵੈਲਫੇਅਰ ਐਸੋਸੀਏਸ਼ਨ ਗੁਜਰਾਂਵਾਲਾ, ਔਰ ਰਾਹੀਂ ਨਵੀਂ ਨਸਲ ਨੂੰ ਨਸ਼ੇ ਦੀ ਲਾਹਨਤ ਤੋਂ ਬਚਾਉਣਾ, ਬੁਰੇ ਕੰਮਾਂ ਤੋਂ ਬਚਾਉਣਾ। ਉਹ ਪੁਰਾਣੀਆਂ ਖੇਡਾਂ ਦੇ ਨਾਲ ਹੋ ਸਕਦਾ ਸੀ। ਤੁਹਾਨੂੰ ਪਤਾ ਕਿ ਪੁਰਾਣੇ ਵਕਤਾਂ ਦੇ ਵਿੱਚ, ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ, ਸਰਦੀ ਦੇ ਵਿੱਚ ਨੌਜਵਾਨ ਮੁੰਡਿਆਂ ਨੇ ਆਪਣੀਆਂ ਕੁੜਾਂ ਦੇ ਵਿੱਚ, ਜਿਹਦੇ ਵਿੱਚ ਡੰਗਰ ਜਿਹਨੂੰ ਆਉਂਦੇ ਨੇ ਬੰਨਣੇ, ਉਹਦੇ ਵਿੱਚ ਆਪ ਤੇਲ ਮਲਣਾ, ਐਕਸਰਸਾਈਜ਼ ਕਰਨੀ, ਕਸਰਤ ਕਰਨੀ, ਤੇ ਫਿਰ ਜਦੋਂ ਚੇਤਾ ਆਉਣਾ ਉਦੋਂ ਫਿਰ ਹਰ ਪਿੰਡ ਦੇ ਵਿੱਚ ਮੇਲੇ ਹੋਣੇ, ਮੁਕਾਬਲੇ ਹੋਣੇ। ਉਹ ਇਹ ਗੱਲਾਂ ਸੋਚਦੇ ਹੋਇਆ ਕਿ ਹੁਣ ਇਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ, ਇਹਨੂੰ ਕੋਈ ਵੀ ਪ੍ਰਮੋਟ ਨਹੀਂ ਕਰ ਰਿਹਾ ਸੀ, ਕਿਉਂਕਿ ਕਬੱਡੀ ਦੇ ਮੈਚ ਖੇਲਾਂ ਕਰਾਉਂਦੇ ਸਾਂ, ਮਨਸ਼ਿਆਤ ਦੇ ਖਿਲਾਫ, ਨਸ਼ੇ ਦੇ ਖਿਲਾਫ, ਨਵੀਂ ਨਸਲ ਨੂੰ ਨਸ਼ੇ ਦੀ ਲਾਹਨਤ ਤੋਂ ਬਚਾਉਣਾ, ਛੋਟੇ ਬੱਚਿਆਂ ਨੂੰ ਸਮਝਾਉਣਾ ਕਿ ਨਸ਼ਾ ਬੁਰੀ ਚੀਜ਼ ਹੈ। ਐਸੇ ਪ੍ਰੋਗਰਾਮ ਕਰਾਣੇ ਤੇ ਸਾਨੂੰ ਕਮੈਂਟੇਟਰ ਨਾ ਮਿਲਣਾ, ਉਹ ਕਿਉਂਕਿ ਸਾਡੀ ਜ਼ਰੂਰਤ ਸੀ ਉਸ ਵਕਤ। ਮੈਂ ਖੁਦ ਵੀ ਕਬੱਡੀ ਖੇਲਦਾ ਸਾਂ, ਕੁਸ਼ਤੀ ਕਰਦਾ ਸਾਂ, ਆਪ ਸਪੋਰਟਸਮੈਨ ਸਾਂ, ਤੇ ਮੈਨੂੰ ਜ਼ਰੂਰਤ ਮਹਿਸੂਸ ਹੋਈ ਕਿ ਮੈਂ ਉਹ ਆਪ 2-3 ਦਫਾ ਬਸ ਮੈਚ ਤੇ ਬੈਠਾ ਵਾਂ। ਫਿਰ ਤੁਹਾਡੇ ਜਿਹੜੇ ਮੋਹਸਨ ਸਨ, ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤੀ, ਮੈਨੂੰ ਪਿਆਰ ਕੀਤਾ, ਤੇ ਮੈਨੂੰ ਕੁਝ ਗੱਲਾਂ ਕਰਨ ਦਾ ਪਤਾ ਲੱਗ ਗਿਆ। ਫਿਰ ਪੂਰੇ ਪਾਕਿਸਤਾਨ 'ਚ ਅਲਹਮਦੁਲਿਲਾ ਮੌਕਾ ਮਿਲਿਆ, ਪੂਰੇ ਪਾਕਿਸਤਾਨ ਦੇ ਹਰ ਜ਼ਿਲ੍ਹੇ 'ਚ, ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਮੌਕਾ ਮਿਲਿਆ ਕਬੱਡੀ ਦੀ ਕਮੈਂਟਰੀ ਦਾ, ਇਹਨੂੰ ਪ੍ਰਮੋਟ ਕਰਨ ਦਾ ਮੌਕਾ ਮਿਲਿਆ। ਉਹ ਤੋਂ ਫਿਰ ਜਿਹੜੀ ਸ਼ਾਇਰੀ ਸੀ ਇਹ ਕਿੱਥੋਂ ਇਕੱਠੀ ਕਰਦੇ ਸੀ? ਕਿਤਾਬਾਂ ਪੜ੍ਹਦੇ ਸੋ ਜਾਂ ਲੋਕਾਂ ਕੋਲੋਂ ਸੁਣਦੇ ਸੋ, ਜਾਂ ਸੁਣੀਆਂ ਸੁਣਾਈਆਂ ਚੇਤੇ ਦੁਬਾਰਾ ਜਗਾ ਲਈਆਂ? ਮੇਰੇ ਜ਼ਿਆਦਾਤਰ ਜਿਹੜੇ ਦੋਸਤ ਨੇ ਨਾ ਜੀ, ਉਹ 80 ਸਾਲ ਤੋਂ ਜ਼ਿਆਦਾ ਉਮਰ ਦੇ ਬਾਬੇ ਨੇ, ਔਰ ਜਦੋਂ ਤੁਸੀਂ 70 ਤੋਂ 80 ਸਾਲ ਦੇ ਜਿਹੜੇ ਬਾਬਿਆਂ ਨੂੰ ਜਿਸ ਨੂੰ ਵੀ ਬੋਲੋਗੇ, ਉਹਨੂੰ ਕਮ ਸੇ ਕਮ 50-100 ਸ਼ੇਰ ਜ਼ਰੂਰ ਆਉਂਦਾ ਹੋਵੇਗਾ। ਤੇ ਮੇਰੇ ਜਿਤਨੇ ਜ਼ਿਆਦਾਤਰ ਜਿਹੜੇ ਦੋਸਤ ਨੇ, 90% ਮੇਰੇ ਜਿਹੜੇ ਦੋਸਤ ਨੇ ਉਹ ਜੀ ਬਾਬੇ ਨੇ, ਬੁੱਢੇ, ਜਿਨ੍ਹਾਂ ਨੂੰ ਕੋਈ ਵੀ ਨਹੀਂ ਪੁੱਛਦਾ। ਮੇਰਾ ਉਹਨਾਂ ਨਾਲ ਪਿਆਰ ਹੈ, ਮੇਰੇ ਪਿੰਡ ਦੇ ਜਾਂ ਕਿਤੇ ਵੀ ਹੋਣ।
ਤੇ ਉਹਨਾਂ ਕੋਲੋਂ ਬਹੁਤ ਕੁਝ ਮੈਨੂੰ ਹਾਸਲ ਹੋਇਆ ਜੀ। ਬਜ਼ੁਰਗਾਂ ਕੋਲ ਮੈਂ ਹੁਣ ਵੀ ਨਵੀਂ ਨਸਲ ਨੂੰ ਇਹ ਰਿਕੁਐਸਟ ਕਰਾਂਗਾ ਕਿ ਬਜ਼ੁਰਗਾਂ ਕੋਲ ਬਵਿਆ ਕਰੋ। ਬਜ਼ੁਰਗਾਂ ਕੋਲ ਜਿਹੜੀਆਂ ਤੁਹਾਨੂੰ ਗੱਲਾਂ ਮਿਲਣਗੀਆਂ ਉਹ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣਗੀਆਂ। ਅੱਛਾ, ਇਹਦੇ ਵਿੱਚ ਚਲੋ ਇਹਦੇ ਵਿੱਚ ਨਾਲ ਮੈਂ ਕਹਿੰਦਾ ਬਹੁਤ ਸਾਰੇ ਮਾਮਲੇ ਐਸੇ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਨੇ। ਸੋਸ਼ਲ ਵਰਕ ਕਿਹੋ ਜਿਹਾ ਕੀਤਾ, ਸਹਾਫਤ ਇਹਨਾਂ ਨੇ ਕਿਹੋ ਜਿਹੀ ਕੀਤੀ, ਔਰ ਕਬੱਡੀ ਦੀ, ਕਿਉਂਕਿ ਹੁਣ ਮੈਨੂੰ ਇਹ ਗੱਲ ਦੀ ਸਮਝ ਆਈ ਹੈ ਕਿ ਜਿਹੜਾ ਇਹ ਵਰਲਡ ਕੱਪ ਕਬੱਡੀ ਦਾ ਇਹਨਾਂ ਨੇ ਇਹ ਜਿਹੜੀ ਕਮੈਂਟਰੀ ਕੀਤੀ ਔਰ ਬੜੀ ਅਟਰੈਕਟਿਵ ਕਮੈਂਟਰੀ ਕੀਤੀ, ਔਰ ਉਹਦੇ ਵਿੱਚ ਇਹ ਸੀ ਕਿ ਇਹ ਖੁਦ ਪਹਿਲਵਾਨ ਰਹੇ। ਇਹਨਾਂ ਨੂੰ ਸਾਰੇ ਦਾ ਦੱਪੇ ਦਾ ਵੀ ਪਤਾ ਸੀ, ਉਹਨੂੰ ਸਾਰੀਆਂ ਦਾਵਾਂ ਦੇ ਔਰ ਅੰਗਾਂ ਦਾ, ਉਹ ਖੇਡਾਂ ਦਾ, ਉਹਦੀਆਂ ਜਿਹੜੀਆਂ ਬਰੀਕੀਆਂ ਨੇ ਖੇਡ ਦੀਆਂ, ਉਹਦੇ ਵਿੱਚ ਜਿਹੜੀਆਂ ਫੁਰਤੀਆਂ ਨੇ, ਔਰ ਕਿਸ ਤਰ੍ਹਾਂ ਦੀ ਜਿਹੜਾ ਕੋਈ ਜਾਫੀ ਹੈ ਜਾਂ ਸਾਈ ਜਿਹੜਾ ਹੈ ਉਹ ਕਿਸ ਤਰ੍ਹਾਂ ਕਰਕੇ ਪੈਂਦਾ ਜੇ ਖੇਡਦਾ ਹੈ, ਚਪੜਦਾ ਹੈ, ਉਹ ਸਾਰੇ ਅੰਗ ਸੰਗ ਨੂੰ, ਰੰਗ ਨੂੰ ਇਹ ਚੰਗੀ ਤਰ੍ਹਾਂ ਖੁਦ ਜਾਣਦੇ ਸੀ, ਕਿਉਂਕਿ ਉਹ ਆਪ ਉਸ ਸਾਰੀ ਖੇਡ ਦੇ ਵਿੱਚੋਂ ਲੰਘੇ ਸਨ। ਇਸ ਕਰਕੇ ਇਹ ਗੱਲ ਸਮਝ ਆਈ ਕਿ ਪਹਿਲਵਾਨ ਜੀ ਹੋਰੀ ਕਮੈਂਟਰੀ, ਔਰ ਫਿਰ ਇਹ ਵੀ ਗੱਲ ਹੈ ਕਿ ਵੀ ਜਿਹੜਾ ਬੰਦਾ ਉਸ ਖੇਡ ਦਾ ਜਾਣੂ ਹੋਵੇ ਔਰ ਉਸ ਖੇਡ ਦੇ ਉੱਤੇ ਗੱਲ ਜਾਂ ਕਮੈਂਟਰੀ ਬਹੁਤ ਵਧੀਆ ਕਰ ਸਕਦਾ, ਔਰ ਵਧੀਆ ਕਮੈਂਟਰੀ ਹੋਈ, ਔਰ ਉਹਦੇ ਨਾਲ ਪੰਜਾਬੀ ਦੀ ਜਿਹੜਾ ਕੌਮੀ ਖੇਡ ਹੈ ਕਬੱਡੀ, ਉਹਦਾ ਬੋਲਬਾਲਾ ਹੋਇਆ। ਅਸੀਂ ਜਨਾਬ ਅਸਗਰ ਪਹਿਲਵਾਨ ਰਹਿਮਾਨੀ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਜਿਹੜੇ ਇੰਟਰਨੈਸ਼ਨਲ ਕਬੱਡੀ ਦੇ ਕਮੈਂਟੇਟਰ ਨੇ, ਔਰ ਉਹਦੇ ਨਾਲ ਇਹ ਸੋਸ਼ਲ ਵਰਕ ਵੀ ਇਹਨਾਂ ਨੇ ਕੀਤਾ ਹੈ, ਔਰ ਉਹਦੇ ਨਾਲ ਇਹ ਰੇਡੀਓ ਦੇ ਉੱਤੇ ਵੀ ਕੰਮ ਕਰਦੇ ਨੇ ਤੇ ਲੋਕ ਭਲੇ ਦਾ ਕੰਮ ਵੀ ਕਰ। ਇਹਨਾਂ ਦੇ ਨਾਲ ਗੱਲਾਂ ਜਾਰੀ ਨੇ। ਇਹਨਾਂ ਦੇ ਨਾਲ ਕੋਈ ਸਵਾਲ, ਅਹਿਸਾਸ, ਵਿਚਾਰ ਜਾਂ ਖਿਆਲ ਸਾਂਝਾ ਕਰਨਾ ਤੇ LHR ਟਾਈਪ ਕਰਕੇ ਸਪੇਸ ਪਾਓ। ਔਰ ਲੱਗਾ ਹੋਇਆ ਮੌਜ ਮੇਲਾ ਤੇ ਮੈਂ ਤੁਹਾਡਾ ਬੇਲੀ ਤੁਹਾਡਾ ਆਪਣਾ ਅਫਜ਼ਲ ਸਾਹਿਰ ਤੇ ਗੱਲਾਂ ਹੋ ਗਈਆਂ ਨੇ ਭਾਜੀ ਵਸੋਂ ਬਾਹਰ ਤੇ ਸੁਖਨਾ ਦੇ ਨੇ ਜਿਹੜੇ ਵੱਡੇ ਵੱਡੇ ਮਾਹਿਰ ਉਹ ਆਓ ਨਾ, ਆ ਕੇ ਆਪਣੇ ਭੇਦ ਕਰੋ ਜ਼ਾਹਿਰ, ਪਤਾ ਲੱਗਿਆ ਕਿ ਜਨਾਬ ਕੰਪਨੀ ਦੀ ਮਸ਼ਹੂਰੀ ਵਾਸਤੇ ਪੰਜਾਬੀ ਸੁਖਨ ਦੀ ਕੱਥ ਹੋ ਰਹੀ ਹੈ। ਤੇ ਮੈਨੂੰ ਕਿਉਂਕਿ ਅਸੀਂ ਉਹਦੇ ਜਿਹੜੇ ਕਬੱਡੀ ਦੀ ਜਿਹੜੀ ਵਰਲਡ ਕੱਪ ਦੀ ਕਮੈਂਟਰੀ ਸੀ ਉਹਦੇ ਵਿੱਚ ਕੈਸਾ ਸ਼ੇਰ ਔਰ ਕੈਸਾ ਖਿੱਚ ਪਾਉਣ ਵਾਲਾ ਸ਼ੇਰ ਔਰ ਸਮਝਾਉਣ ਵਾਲਾ ਸ਼ੇਰ, ਕੁਝ ਭੇਤਾਂ ਵਾਲਾ, ਰਮਜ਼ਾਂ ਵਾਲਾ ਸ਼ੇਰ ਸੁਣਾਉਂਦੇ ਹੁੰਦੇ ਸਨ। ਮੇਰਾ ਖਿਆਲ ਹੈ ਕਿ ਅਸਗਰ ਪਹਿਲਵਾਨ ਰਹਿਮਾਨੀ ਆਫ ਗੁਜਰਾਂਵਾਲਾ, ਜਿਹੜੇ ਜਨਰਲ ਸੈਕਟਰੀ ਨੇ ਰਹਿਮਾਨੀ ਵੈਲਫੇਅਰ ਟਰਸਟ, ਪਾਕਿਸਤਾਨ ਦੇ ਸਪੋਰਟਸਮੈਨ ਨੇ, ਆਪ ਖੇਡੀ, ਉਹਨਾਂ ਨੇ ਦੰਗਲ ਕੀਤੇ ਨੇ ਤੇ ਆਪ ਪਹਿਲਵਾਨੀ ਕੀਤੀ ਹੈ ਤੇ ਨਾਲ ਕੌਡੀ ਖੇਡੀ ਹੈ, ਕਬੱਡੀ ਖੇਡੀ ਹੈ। ਕੌਡੀ ਤੇ ਦੂਸਰੀ ਖੇਡ ਵੀ ਹੈ, ਲੇਕਿਨ ਇੱਕ ਉਹ ਦੋਵੇਂ ਖੇਡਾਂ ਜਿਹੜੀਆਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇੱਕੋ ਹੋ ਗਈ। ਫਿਰ ਇੰਟਰਨੈਸ਼ਨਲ ਸਪੋਰਟਸ ਕਮੈਂਟੇਟਰ ਨੇ ਤੇ ਇਹ ਸਾਡੇ ਨਾਲ ਨੇ। ਇਹਨਾਂ ਦੀਆਂ ਗੱਲਾਂ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਧਰਤੀ ਦਾ ਇੱਕ ਸੁਪੁੱਤਰ ਜਿਸ ਨੇ ਇਸ ਧਰਤੀ ਦੇ ਰੰਗਾਂ ਨੂੰ, ਇੱਥੇ ਦੀ ਵਿਜ਼ਡਮ ਨੂੰ, ਇੱਥੇ ਦੀ ਸੂਝ ਸਿਆਣਪ ਨੂੰ, ਇੱਥੇ ਦੀ ਖੇਡ ਨੂੰ ਜਿਵਾਇਆ ਹੈ ਆਪਣੇ ਅੰਦਾਜ਼ ਦੇ ਨਾਲ, ਖਲਕਤ ਦੇ ਲੇਖੇ ਲਾਇਆ ਹੈ, ਔਰ ਉਹਦੇ ਨਾਲ ਆਪਣੀ ਪੂਰੀ ਦੁਨੀਆ ਦੇ ਵਿੱਚ ਇਸ ਧਰਤੀ ਦਾ, ਉਸ ਖੇਡ ਦਾ ਨਾਮ ਬਣਾਇਆ। ਕਬੱਡੀ ਦੇ ਇੰਟਰਨੈਸ਼ਨਲ ਕਮੈਂਟੇਟਰ ਨੇ ਜਨਾਬ ਅਸਗਰ ਪਹਿਲਵਾਨ ਰਹਿਮਾਨੀ ਸਾਹਿਬ, ਤੇ ਇਹਨਾਂ ਦੇ ਬੜੇ ਵਧੀਆ ਸ਼ੇਰ ਸੁਣਦੇ ਸਾਂ ਅਸੀਂ, ਸੁਣਾਂਗੇ ਵੀ। ਪਰ ਇੱਕ ਸ਼ੇਰ ਮੇਰਾ ਖਿਆਲ ਮੈਂ ਇਹਨਾਂ ਨੂੰ ਸੁਣਾਉਣਾ ਤਾਂ ਜੇ ਅਸੀਂ ਇਹਨਾਂ ਦੇ ਕੋਲੋਂ ਵੀ ਵਾਰੀ ਤੇ ਸ਼ੇਰ ਵਾਰੀ ਤੇ ਖੈਰ ਮੈਂ ਇਹਨਾਂ ਦੇ ਨਾਲ ਕੀ ਵਾਰੇ ਤੇ ਆਣਾ, ਮੈਂ ਤੇ ਫਿਰ ਆਪਣੇ ਸ਼ੁਰੂ ਹੋ ਜਾਵਾਂਗਾ, ਫਿਰ ਮੁੱਕਣੇ ਨਹੀਂ। ਪਰ ਇਹ ਵੇ ਕਿ ਇੱਕ ਸ਼ੇਰ ਹੈ ਕਿ ਦਿਲ ਦਾ ਖੇਤ ਨਾ ਕਦੇ ਸਰਸਬਜ਼ ਹੁੰਦਾ। ਵਾਹ, ਕਿਆ ਬਾਤ ਹੈ ਜੀ। ਦਿਲ ਦਾ ਖੇਤ ਨਾ ਕਦੇ ਸਰਸਬਜ਼ ਹੁੰਦਾ, ਦਿਲ ਦਾ ਖੇਤ ਨਾ ਕਦੇ ਸਰਸਬਜ਼ ਹੁੰਦਾ, ਜੋਗ ਨੈਣਾ ਦੀ ਜੋਗੀਆ ਜੋਏ ਬਾਜੋਂ। ਵਾਹ ਵਾਹ, ਕਿਆ ਬਾਤ। ਤੇ ਸੋਹਣਾ ਹੱਸ ਕੇ ਸੋਹਣਿਆ ਨਹੀਂ ਮਿਲਦਾ, ਦੁੱਖ ਦਰਦ ਫਿਰਾਕ ਵਿੱਚ ਰੋਏ ਬਾਜੋਂ, ਤੇ ਖੁਦੀ ਬਾਜ ਬੇਖੁਦੀ ਖੁਆਰ ਕਰਦੀ, ਹਾਸਲ ਕੱਖ ਨਾ ਹੋਏ ਬਾਜੋਂ। ਤੇ ਫਾਨੀ ਜ਼ਿੰਦਗੀ ਅੰਤ ਸ਼ਰਮਿੰਦਗੀ ਹੈ, ਦਾਇਮ ਜ਼ਿੰਦਗੀ ਮਿਲੇ ਨਾ ਮੋਏ ਬਾਜੋਂ। ਕਿਆ ਬਾਤ ਹੈ ਜੀ। ਤੇ ਮੈਂ ਕਿਹਾ ਆ ਜਾਓ ਫਿਰ, ਆ ਜਾਓ ਜੀ। ਦਾਇਮ ਦਾ ਸ਼ੇਰ ਤੁਸੀਂ ਸੁਣਾਇਆ, ਕਿਆ ਬਾਤ ਹੈ ਜੀ। ਦਾਇਮ ਜਿਵੇਂ ਫਾਰਸੀ ਦੇ ਵਿੱਚ ਅਲਾਮਾ ਇਕਬਾਲ ਦਾ ਨਾਂ ਹੈ ਨਾ ਜੀ, ਤੇ ਪੰਜਾਬੀ ਦੇ ਵਿੱਚ ਦਾਇਮ ਇਕਬਾਲ, ਦਾਇਮ ਨੂੰ ਲੋਕ ਨੋ ਡਾਊਟ ਕਿਆ ਬਾਤ ਹੈ ਜੀ। ਉਹਨਾਂ ਨੇ ਅਲਫ ਉੱਠ ਮਿੱਟੀ ਦੇ ਆ ਪੁਤਲਿਆ ਓਏ ਪਹਿਲੂ ਆਪਣੀ ਵੇਖ ਪਛਾਣ ਮਿੱਟੀ, ਅਲਫ ਉੱਠ ਮਿੱਟੀ ਦੇ ਆ ਪੁਤਲਿਆ ਓਏ ਪਹਿਲੂ ਆਪਣੀ ਵੇਖ ਪਛਾਣ ਮਿੱਟੀ, ਅੱਜ ਮਿੱਟੀ ਤੇ ਪੈਣ ਨਾ ਦੇ ਮਿੱਟੀ, ਕੱਲ ਨੂੰ ਹੋਵਣਾ ਬਾਗ ਵਰਾਨ ਮਿੱਟੀ, ਮਾਰਫਤ ਦਾ ਜਾਏਗਾ ਲੱਭ ਮੋਤੀ, ਪਹਿਲੂ ਆਪਣੀ ਛਾਨਣੀ ਛਾਣ ਮਿੱਟੀ, ਦਾਇਮ ਮਿੱਟੀ ਦਾ ਖੇਡ ਜਹਾਨ ਸਾਰਾ, ਕੱਲ ਨੂੰ ਹੋਣਾ ਕਬਰਸਤਾਨ ਮਿੱਟੀ। ਵਾਹ, ਮਾਟੀ ਕਦਮ ਕਰੇਂਦੀ ਯਾਰ, ਮਾਟੀ ਕਦਮ ਕਰੇਂਦੀ ਯਾਰ, ਕਹਿੰਦੇ ਨੇ ਬੁੱਲੇ ਸ਼ਾਹ ਸਰਕਾਰ। ਕਿਆ ਬਾਤ ਹੈ। ਮਾਟੀ ਕਦਮ ਕਰੇਂਦੀ ਯਾਰ, ਮਾਟੀ ਜੋੜਾ, ਮਾਟੀ ਘੋੜਾ, ਮਾਟੀ ਦਾ ਸਵਾਰ, ਮਾਟੀ ਨੂੰ ਦੌੜਾਏ, ਮਾਟੀ ਦਾ ਖਿੜਕਾਰ, ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ, ਤੇ ਹੱਸ ਖੇਡ ਮੁੜ ਮਾਟੀ ਹੋਈ, ਮਾਟੀ ਪਾਉ ਪਸਾਰ, ਤੇ ਬੁੱਲਾ ਏ ਬੁਝਾਰਤ ਬੁਝੀ, ਲਾ ਸਿਰੋਂ ਭੋਏ ਮਾਰੋ, ਮਾਟੀ ਕਦਮ ਕਰੇਂਦੀ ਯਾਰ। ਵਾਹ ਜੀ ਵਾਹ, ਮਿੱਟੀ ਤੋਂ ਇੱਕ ਮੈਨੂੰ ਵੀ ਗੱਲ ਯਾਦ ਆਉਣ ਦੇ ਮਾਟੀ ਬਾਗ ਬਗੀਚਾ, ਮਾਟੀ ਦੀ ਗੁਲਜ਼ਾਰ, ਮਾਟੀ ਨੂੰ ਵੇਖਣ ਆਈ, ਮਾਟੀ ਦੀ ਬਹਾਰ। ਵਾਹ, ਮਿੱਟੀ ਦੀਆਂ ਚੀਜ਼ ਨਹੀਂ ਜਿੰਦੇ ਮਿੱਟੀ ਰਹੋ। ਹਾਂ,
चिट्टी होने की कोशिश ना कर मिट्टी रहो। क्या बात है जी। मिट्टी दे शायरां दे गल ठीक की है जी, भावें बुल्ले शाह भावें दायम इकबाल दायम ने। क्या बात है जी, उन्होंने अपने शहरां दे राहीं दस्सिया कि इंसान मिट्टी है, एवें दुनिया दा मान लैके असीं झूठा कूड़ा दुनिया दा एवें दुनिया दी शानो शौकत कूड़ लैके लगे फिरने आ। मैं तुहाडी इस गल नाल बुल्ले शाह कहंदे ने कि मिट्टी तो अनासर तो आके मिट्टी हवा ते पानी विच होर भी पा ਵਧਾ ਲਈ ਨਾ ਥੋੜੀ ਜਿਹੀ ਕਹਾਣੀ ਇਹ ਜੀ ਜਿਵੇਂ ਵਧਾਣੀ ਤੁਹਾਨੂੰ ਪਤਾ ਹੀ ਹੈ ਨਾ ਪਾਣੀ 'ਚ ਤੇ ਉਹਦੇ ਵਿੱਚ ਇਹ ਕਿ ਕਹਿੰਦਾ ਬੁੱਲੇ ਸ਼ਾਹ ਸਰਕਾਰ ਕਹਿੰਦੇ ਨੇ ਕਿ ਅਰਬਾ ਅਨਾਸਰ ਮਹਿਲ ਬਣਾਇਓ ਤੇ ਵਿੱਚ ਵੜ ਬੈਠੋ ਆਪੇ। ਇਹ ਪੁਤਲਾ ਜਿਹੜਾ ਨਾ ਮਿੱਟੀ ਦਾ ਇਹਦੇ ਵਿੱਚ ਸਾਰੇ ਅਨਾਸਰ ਨੇ, ਅੱਗ ਵੀ ਤੇ ਮਿੱਟੀ ਵੀ ਤੇ ਹਵਾ ਵੀ ਤੇ ਪਾਣੀ ਵੀ ਤੇ ਹੋਰ ਸਾਰਾ ਕੁਝ ਜਿੰਨੇ ਐਲੀਮੈਂਟਸ ਨੇ ਜਿਹਦੇ ਨਾਲ ਮਟੀਰੀਅਲ ਬਣਦਾ, ਮੈਟਰ ਬਣਦਾ ਤੇ ਮੈਟਰ ਦੇ ਵਿੱਚ ਉਹ ਸਾਈਂ ਜਿਹੜਾ એનર્ਜੀ ਔਰ ਜ਼ਿੰਦਗੀ ਔਰ ਮਾਈਂਡ ਦੀ ਸ਼ਕਲ ਦੇ ਵਿੱਚ ਜਾਂ ਸੋਲ ਦੀ ਸ਼ਕਲ 'ਚ ਜਨਾਬ ਸਾਈਂ ਆਪ ਆਏ ਨੇ। ਤੇ ਕਹਿੰਦੇ ਨੇ ਅਰਬਾ ਅਨਾਸਰ ਮਹਿਲ ਬਣਾਇਓ ਇਹ ਬੋਡੀ ਤੇ ਵਿੱਚ ਵੜ ਬੈਠੋ ਆਪੇ। ਤੇ ਆਪੇ ਕੁੜੀਆਂ ਆਪੇ ਨਿੰਗਰ ਮੁੰਡਾ, ਆਪੇ ਕੁੜੀਆਂ ਆਪੇ ਨਿੰਗਰ, ਆਪੇ ਬਣਿਆ ਮਾਪੇ ਤੇ ਆਪੇ ਮਰੇ ਤੇ ਆਪੇ ਜੀਵੇਂ ਤੇ ਆਪੇ ਕਰੇ ਸਿਆਪੇ। ਬੁੱਲੇ ਸ਼ਾਹ ਜੋ ਕੁਦਰਤ ਰੱਬ ਦੀ ਆਪੇ ਆਪ ਸੁਝਾਪੇ। ਵਾਹ ਵਾਹ, ਕੀ ਬਾਤ ਹੈ ਜੀ, ਕੀ ਬਾਤ। ਆਉਣ ਦਿਓ। ਮੈਨੂੰ ਤੁਹਾਡੇ ਤੋਂ ਇੱਕ ਗੱਲ ਯਾਦ ਆਈ ਹੈ ਕਿ ਅਸਲ ਦੇ ਵਿੱਚ ਅਸੀਂ ਹੈ ਕੁਝ ਵੀ ਨਹੀਂ, ਲੇਕਿਨ ਸਾਨੂੰ ਮਾਣ ਹੈ ਐਵੇਂ ਝੂਠਾ ਕੂੜ ਮਾਰਦੇ ਫਿਰਨੇ ਆ ਕਿ ਅਸੀਂ ਬੜਾ ਕੁਝ ਆ। ਤੁਸੀਂ ਵੇਖਿਆ ਹੋਣਾ ਬੜੀ ਬੜੀ ਸ਼ਾਨੋ ਸ਼ੌਕਤ ਵਾਲੇ ਅਰਬਾਂ ਰੁਪਈਆ ਕਮਾ ਕੇ ਲੋਕ ਜਿਹੜੇ ਨੇ ਮਿੱਟੀ ਦੇ ਵਿੱਚ ਇਸ ਤਰ੍ਹਾਂ ਹੀ ਟੁਰ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਲੇਕਿਨ ਇਨਸਾਨ ਦੀ ਹਿਰਸ ਖਤਮ ਨਹੀਂ ਹੁੰਦੀ। ਉਹ ਆਂਦੇ ਨੇ ਕਿ ਮੈਂ ਉਹਨਾਂ ਲੋਕਾਂ ਨੂੰ ਹਮੇਸ਼ਾ ਇਹ ਆਨਾ ਕਿ ਜਿਨ੍ਹਾਂ ਰੂਹਾਂ ਨੂੰ ਹਿਰਸ ਦਾ ਰੋਗ ਲੱਗੇ ਬੰਦੇ ਦੌਲਤਾਂ ਨਾਲ ਉਹ ਰੱਜਦੇ ਨਹੀਂ। ਜਿਨ੍ਹਾਂ ਰੂਹਾਂ ਨੂੰ ਹਿਰਸ ਦਾ ਰੋਗ ਲੱਗੇ ਬੰਦੇ ਦੌਲਤਾਂ ਨਾਲ ਉਹ ਰੱਜਦੇ ਨਹੀਂ। ਝੂਠ ਬੋਲਣਾ ਕੰਮ ਮੁਨਾਫਕਾਂ ਦਾ ਸਾਜ਼, ਸੱਚ ਦੇ ਉਹਨਾਂ ਤੋਂ ਵੱਜਦੇ ਨਹੀਂ। ਪਵੇ ਲੋੜ ਤੇ ਜਾਨ ਦੀ ਲਾਣਬਾਜ਼ੀ ਉਹ ਰਾਠ ਕਦੇ ਮੈਦਾਨ ਚੋਂ ਭੱਜਦੇ ਨਹੀਂ। ਤੇ ਉਹਨਾਂ ਬਦਲਾ ਵਾਂਗ ਫਕੀਰ ਹੁੰਦੇ ਜਿਹੜੇ ਵਸਦੇ ਨੇ ਕਦੇ ਗੱਜਦੇ ਨਹੀਂ। ਵਾਹ 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 ਵਾਹ। ਮੇਰਾ ਮਨ ਹੈ ਕਿ ਚਲੋ ਅਸੀਂ ਇਹ ਸ਼ੇਰ ਸ਼ਾਇਰੀ ਵੀ ਨਾਲ ਅਸੀਂ ਦੋਵੇਂ ਧਿਰਾਂ ਲੱਗੀਆਂ ਰਵਾਂਗੇ, ਪਰ ਇਹ ਵੇ ਕਿ ਮੇਰਾ ਮਨ ਹੈ ਕਿ ਕੁਝ ਤੁਸੀਂ ਘੋੜਿਆਂ ਦੇ ਨਾਚ ਦੀ ਕਮੈਂਟਰੀ ਵੀ ਕੀਤੀ ਔਰ ਦੂਸਰੀਆਂ ਕੌਡੀ ਦੇ ਭਲਵਾਨੀ ਦੇ ਘੋਲਾਂ ਦੀ ਵੀ, ਔਰ ਉਹਦੇ ਨਾਲ ਕੌਡੀ ਦੀ ਜਿਹੜੀ ਇੰਟਰਨੈਸ਼ਨਲ ਕਬੱਡੀ ਜਿਹੜਾ ਖੇਡ ਬਣਾ ਦਿੱਤੀ, ਔਰ ਤੁਹਾਡੀ ਕਮੈਂਟਰੀ ਨੇ ਹੁਣੇ ਜੀ ਕਹਿ ਰਹੇ ਸਨ ਉਹਨਾਂ ਦੀ ਵੀ ਗੱਲ ਅਸੀਂ ਬਾਅਦ ਦੇ ਵਿੱਚ ਪ੍ਰੋਗਰਾਮ ਦਾ ਹਿੱਸਾ ਬਣਾਉਂਦੇ ਹਾਂ। ਤੇ ਉਹਦੇ ਵਿੱਚ ਇਹ ਕਿ ਅਸੀਂ ਸਾਡਾ ਦਿਲ ਕਿ ਤੁਸੀਂ ਕੁਝ ਕਮੈਂਟਰੀ ਉਂਝ ਦੀ ਫਰਮਾ ਦਿਓ ਘੋੜਿਆਂ ਦੇ ਨਾਚ ਦੀ ਵੀ ਤੇ ਉਹ ਕਬੱਡੀ ਦੇ ਮੈਚ ਦੀ ਵੀ, ਉਹ ਜ਼ਰਾ ਥੋੜਾ ਜਿਹਾ ਫਲੇਵਰ ਚੇਂਜ ਹੋ ਜਾਏ। ਬਿਲਕੁਲ ਬਿਲਕੁਲ ਜੀ, ਅਸੀਂ ਤੇ ਸ਼ੇਰਾਂ ਲਈ ਸ਼ੁਰੂ ਹੋ ਗਏ, ਬੜੀਆਂ ਚੰਗੀਆਂ। ਮੈਨੂੰ ਮੈਂ ਦੱਸ ਦਿਆਂ ਆਪਣੇ ਤਮਾਮ ਸਾਮਾਈਨ ਜਿਹੜੇ ਸੁਣਦੇ ਨੇ, ਮੈਂ ਉਹਨਾਂ ਨੂੰ ਤਮਾਮ ਦੱਸ ਦਿਆਂ ਕਿ ਅਗਰ ਮੈਂ ਰੇਡੀਓ ਦੇ ਵਿੱਚ ਜਿਹੜੇ ਗੱਲਾਂ ਕਰਨ ਵਾਲੇ ਲੋਕ ਨੇ ਉਹਨਾਂ ਦਾ ਸਭ ਤੋਂ ਵੱਡਾ ਫੈਨ ਆ, ਆਸ਼ਿਕ ਆ ਦਿਲ ਤੋਂ, ਤੇ ਮੈਂ ਅਫਜ਼ਲ ਸਾਰ ਸਾਹਿਬ ਦਾ ਮੈਂ ਬਹੁਤ ਦੇਰ ਤੋਂ ਇਹਨਾਂ ਨੂੰ ਸੁਣਨਾ ਵਾ। ਮੈਂ ਬਰੂਨੇ ਮੁਲਕ ਦੇ ਜਿਹੜੇ ਪੰਜਾਬੀ ਸਾਡੇ ਰੇਡੀਓ ਚੈਨਲ ਨੇ ਉਹਨਾਂ ਦੇ ਵਿੱਚ ਬਹੁਤ ਦੇਰ ਕੰਮ ਕੀਤਾ, ਲੇਕਿਨ ਇਹਨਾਂ ਦੀ ਮਹਿਫਲ, ਇਹਨਾਂ ਦੀ ਸੋਹਬਤ ਤੋਂ ਬਹੁਤ ਕੁਝ ਸਿੱਖਣ ਦਾ ਮਿਲਿਆ ਜੀ। ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਖੁਸ਼ੀ ਹੈ ਕਿ ਪੂਰੀ ਦੁਨੀਆ ਦੇ ਲੋਕ, ਪੰਜਾਬੀ ਲੋਕ ਜਿਹੜੇ ਨੇ ਮੈਨੂੰ ਸੁਣ ਰਹੇ ਨੇ, ਔਰ ਮੈਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੈ ਕਿ ਮੈਂ ਅਫਜ਼ਲ ਸਾਰ ਸਾਹਿਬ ਦੇ ਆਪਣੇ ਆਪ ਨੂੰ ਵੇਖੋ ਨਾ ਜੀ, ਹੈ ਮੈਂ ਮਿੱਟੀ ਆ, ਮੈਂ ਆਪਣੇ ਆਪ ਨੂੰ ਕਦੀ ਵੀ ਕੁਝ ਨਹੀਂ ਸਮਝਿਆ, ਲੇਕਿਨ ਇਹਨਾਂ ਦਾ ਪਿਆਰ ਰੱਬ ਦੀ ਹੈ ਮੇਰੇ ਉੱਤੇ ਰਹਿਮਤ ਹੈ ਕਿ ਮੈਂ ਅਫਜ਼ਲ ਸਾਰ ਸਾਹਿਬ ਜਿਹੇ ਦੇ ਬੰਦੇ ਦੇ ਸਾਹਮਣੇ ਬੈਠ ਕੇ, ਏਡੀ ਵੱਡੀ ਸ਼ਖਸੀਅਤ ਦੇ ਸਾਹਮਣੇ ਬਹਿ ਕੇ ਮੈਂ ਆਪਣੇ ਪੰਜਾਬੀ ਭਾਈਆਂ ਦੇ ਨਾਲ ਜਿਹੜੀ ਆਪਣੀ ਸਾਂਝ ਰੱਖਣਾ ਵਾ ਪਿਆ, ਸਾਂਝ ਕਰਨਾ ਵਾ ਪਿਆ। ਤੁਸੀਂ ਫਰਮਾਇਸ਼ ਕੀਤੀ, ਮੈਂ ਇਹ ਫਰਮਾਇਸ਼ ਕੀਤੀ, ਫਰਮਾਇਸ਼ ਦੇ ਨਾਲ ਥੋੜੀ ਜਿਹੀ ਤਰਮੈਸ਼ ਵੀ ਹੋ ਗਈ ਹੈ ਭਾਈ, ਇੱਧਰ ਗਰਮੈਸ਼ ਵੀ ਹੋ ਗਈ ਹੈ, ਤੇ ਵਿੱਚ ਹੀ ਬੇੜੇ ਤੇ ਵਿੱਚ ਹੀ ਛੇੜੇ। ਉਹ ਕਹਿੰਦਾ ਨਾ ਬੰਨੋ ਬੰਨ ਬਖੇੜੇ ਬੀਬਾ ਮਲੰਗਾ ਨੂੰ ਕੋਈ ਨਾ ਛਿੜੇ। ਇਹ ਇਸ਼ਤਿਹਾਰਾਂ ਦੇ ਜਿਹੜੇ ਛੇੜੇ ਇਹ ਕੌਣ ਪਿਆ ਨੇ ਬੇੜੇ। ਹੁਣ ਮੇਰਾ ਖਿਆਲ ਹੈ ਕਿ ਕਮਰਸ਼ੀਅਲ ਬ੍ਰੇਕ ਆ ਗਈ ਹੈ, ਤੇ ਜਿਸਲੇ ਤੁਹਾਡੇ ਇਹ ਸੁਣਨੀ ਨਾ ਪਰਫਾਰਮੈਂਸ ਜਿਹੜੀ ਕਮੈਂਟਰੀ ਸੁਣਨੀ ਹੈ, ਉਹਦੇ ਵਾਸਤੇ ਸਾਨੂੰ ਕਮ ਸੇ ਕਮ 2-3 ਮਿੰਟ ਈਜ਼ੀ ਚਾਹੀਦੇ। ਕੋਈ ਗੱਲ ਨਹੀਂ, ਤੇ ਉਹ ਹੈ ਕਿ ਸਾਡੇ ਕੋਲ ਕਮਰਸ਼ੀਅਲ ਆ ਗਿਆ, ਇੱਕ ਇਸ਼ਤਿਹਾਰ ਆ ਗਿਆ, ਥੋੜੇ ਜਿਹੇ ਇਸ਼ਤਿਹਾਰੀ ਹੋ ਕੇ ਨਾ ਤੇ ਅਸੀਂ ਫਿਰ ਹੋਣੀ ਤਸ਼ਰੀਫ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਇੱਥੇ ਹੀ ਲੋ ਜੀ। ਹੁਣ ਫਿਰ ਅਸੀਂ ਆਪ ਹੀ ਆ, ਫਿਕਰ ਨਾ ਕਰੋ, ਕਹਿੰਦੇ ਅਸੀਂ ਵੀ ਤੁਸੀਂ ਆ ਜਨਾਬ। ਅਸਗਰ ਪਹਿਲਵਾਨ ਰਹਿਮਾਨੀ ਸਾਹਿਬ, ਮੈਂ ਕਿੰਨੀਆਂ ਸਾਰੀਆਂ ਗੱਲਾਂ ਆਪ ਹੀ ਕਰ ਛੜੀਆਂ ਨੇ। ਬਹੁਤ ਮਿਹਰਬਾਨੀ ਜੀ। ਮੈਨੂੰ ਹੁਣ ਇੱਕ ਮੈਸੇਜ ਆਇਆ ਤੇ ਮੈਨੂੰ ਦੱਸ ਦੇਣ ਦਾ ਹੈ ਕਿ ਜੀ ਘੋੜਿਆਂ ਦੀ ਜਿਹੜੀ ਤੁਸੀਂ ਕਮੈਂਟਰੀ ਕਰਦੇ ਨੇ, ਘੋੜਾ ਡਾਂਸ, ਅਸਲ ਦੇ ਵਿੱਚ ਸਾਡਾ ਪੰਜਾਬੀ ਜਿਹੜਾ ਕਲਚਰ ਹੈ ਜੀ, ਸਦੀਆਂ ਤੋਂ ਹੀ ਜਿਹੜੇ ਲੋਕ ਰਾਜੇ ਮਹਾਰਾਜੇ ਜਿਹੜੇ ਲੋਕ ਸਨ ਨਾ ਜੀ, ਉਹ ਸਾਰੇ ਲੋਕ ਇਹਨੂੰ ਵੇਖਦੇ, ਜਦੋਂ ਖੁਸ਼ ਹੁੰਦੇ ਸਨ ਤੇ ਘੋੜਿਆਂ ਦੇ ਡਾਂਸ ਕਰਾਣੇ, ਘੋੜਿਆਂ ਦੇ ਦੌੜ ਮੁਕਾਬਲੇ ਕਰਾਣੇ, ਨੇਜ਼ਾਬਾਜ਼ੀ ਕਰਾਣੀ, ਤੇ ਉਦੋਂ ਫਿਰ ਜਿਹਦੇ ਘੋੜਾ ਜਿੱਤਣਾ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੋਣੀ, ਉਹਨੇ
ਨੇ ਖੁਸ਼ੀਆਂ ਮਨਾਉਣੀਆਂ। ਨਹੀਂ, ਇਹ ਮਾੜਿਆਂ ਮਾਤਲਾਂ ਦੇ ਕੋਲ ਵੀ ਘੋੜੇ ਰਹੇ ਨੇ, ਫਕੀਰਾਂ ਦਰਵੇਸ਼ਾਂ ਦੇ ਕੋਲ ਘੋੜੇ ਰਹੇ ਨੇ। ਮੀਆਂ ਮੁਹੰਮਦ ਬਖਸ਼ ਨੇ ਪੂਰਾ ਪੰਜਾਬ ਘੋੜੇ ਤੇ ਗਾਇਆ। ਨਾਲੇ ਆਦੇ ਨੇ ਕਿ ਮੱਝੀ ਘਰ ਵਰਿਆਵਾਂ ਦੇ ਘੋੜੇ ਘਰ ਸੁਲਤਾਨਾ, ਜਿਹੜੇ ਘੋੜੇ ਬਾਦਸ਼ਾਹਾਂ ਲੋਕਾਂ ਦੇ ਘਰ, ਜਿਹੜੇ ਕਿ ਦਿਲ ਦੇ ਬਾਦਸ਼ਾਹ ਹੋਣੇ ਜ਼ਰੂਰੀ ਨੇ ਘੋੜੇ। ਇਸ ਵਾਸਤੇ ਉਹ ਘੋੜਿਆਂ ਦਾ ਡਾਂਸ ਮੁਕਾਬਲਾ ਹੋ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ। ਅਸੀਂ ਇੱਕ ਆਲ ਪਾਕਿਸਤਾਨ ਮੈਂ ਵੇਖਿਆ ਵੀ ਉਹਦੀ ਵੀਡੀਓ ਵੀ ਵੇਖੀ। ਜੀ ਉਹ ਮੈਂ ਉਹਦੀ ਕਮੈਂਟਰੀ ਕੀਤੀ, ਤੁਸੀਂ ਵੇਖਿਓ ਟੀਵੀ ਤੇ ਉਹਨਾਂ ਲਾਈਵ ਵੀ ਵਿਖਾਇਆ। ਉਹਦੇ ਵਿੱਚ ਮੈਂ ਕਮੈਂਟਰੀ ਕਰਦਾ ਮੈਂ ਤੇ ਮੈਨੂੰ ਬਾਰ-ਬਾਰ ਲੋਕ ਕਹਿ ਰਹੇ ਸਨ ਕਿ ਕੋਈ ਸ਼ੇਰ ਸੁਣਾਓ, ਕਿਉਂਕਿ ਕਬੱਡੀ ਤੇ ਜ਼ਿਆਦਾ ਸ਼ੇਰ ਸੁਣਾਈਦੇ ਨੇ, ਘੋੜਿਆਂ ਦੇ ਵਿੱਚ ਸ਼ੋਰ ਹੁੰਦਾ ਹੈ। ਲੇਕਿਨ ਉਹ ਘੋੜਿਆਂ ਦੇ ਜਦੋਂ ਘੋੜੇ ਦਾ ਨਾਂ ਸੀ ਜੀ ਬਾਦਲ, 3 ਘੋੜੇ ਸਨ, ਜਿਹੜਾ ਬਾਦਲ ਔਰ ਦਿਲ ਦਾ ਜਾਨੀ ਔਰ ਗਾਜ਼ੀ ਨੌਕਰ ਗਾਜ਼ੀ ਦਾ ਸੁਖਬੀਰ ਵੀ ਇਹ 3 ਘੋੜਿਆਂ ਦੇ ਨਾਂ ਸਨ। ਘੋੜੇ ਪ੍ਰਕਾਸ਼ ਸੀ, ਇੱਕ ਦਿਨ ਸੁਖਬੀਰ ਸੀ। ਬਿਲਕੁਲ ਠੀਕ ਕੀਤੀ ਜੀ ਗੱਲ। ਉਹਨਾਂ ਨੂੰ ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਘੋੜੇ ਹੀ ਆਖ ਸਕਦੇ ਹੋ, ਬਾਦਲ ਹੀ ਨੇ। ਬਿਲਕੁਲ ਇਸੇ ਤਰ੍ਹਾਂ ਗੱਲ। ਅੱਛਾ, ਅਤੇ ਉਹ ਘੋੜਿਆਂ ਦੇ ਵਿੱਚ ਉਹ ਕਹਿੰਦੇ ਨੇ ਕਿ ਘੋੜੇ ਦਾ ਨਾਂ ਜਦੋਂ ਬਾਦਲ ਘੋੜਾ ਆਇਆ, ਜਦੋਂ ਫਾਈਨਲ ਮੁਕਾਬਲਾ ਸੀ ਤੇ ਵਿੱਚ ਲੋਕਾਂ ਨੇ ਹਾਂਗਰੇ ਮਾਰਤੇ ਕਿ ਕਮਾਲ ਦਾ ਘੋੜਾ। ਉਹ ਐਸਾ ਘੋੜਾ ਹੈ ਕਿ ਜਿਹੜਾ ਖੁਦ ਹੀ ਡਾਂਸ ਕਰਦਾ, ਜਦੋਂ ਉਹਨੂੰ ਮਾਲਕ ਆਵਾਜ਼ ਦਿੰਦਾ ਤਾਂ ਡਾਂਸ ਕਰਦਾ। ਸਾਡੇ ਪਾਕਿਸਤਾਨ ਦਾ ਬਿਹਤਰੀਨ ਘੋੜਿਆਂ ਦੇ ਵਿੱਚ ਉਹਦਾ ਸ਼ੁਮਾਰ ਹੁੰਦਾ। ਤੁਸੀਂ ਮੇਰੇ ਉਹ ਫੇਸਬੁੱਕ ਦੇ ਵਿੱਚ ਵੀ ਉਹਦੀ ਮੂਵੀ ਵੇਖ ਸਕਦੇ ਹੋ, ਆਰਜੇ ਅਸਗਰ ਪਹਿਲਵਾਨ ਰਹਿਮਾਨੀ। ਉਹਦੇ ਵਿੱਚ ਅਸੀਂ ਉਹ ਮੂਵੀਆਂ ਪਾਈਆਂ ਹੋਈਆਂ ਨੇ ਘੋੜਾ ਡਾਂਸ ਮੁਕਾਬਲੇ ਦੀਆਂ। ਉਹ ਉਹਨਾਂ ਨੇ ਹੱਸ ਲੈ ਨੱਚ ਲੈ ਟੱਪ ਲੈ ਨੀ ਤੇ ਗਏ ਵੇਲੇ ਨੂੰ ਫੇਰ ਪਛਤਾਏਂਗੀ ਤੂੰ, ਜਦੋਂ ਮੂੰਹ ਵਿੱਚ ਤੇਰੇ ਨੀ ਦੰਦ ਰਹਿਣੇ ਕਿਨੂੰ ਹੱਸ ਕੇ ਫੇਰ ਵਿਖਾਏਂਗੀ ਤੂੰ, ਜਦੋਂ ਨੈਣਾ ਦੀ ਜੋਤ ਜਵਾਬ ਦੇ ਜੋ ਕਿਤੇ ਨਾਲ ਫਿਰ ਨੈਣ ਮਲਾਏਂਗੀ ਤੂੰ, ਮਾਹੀ ਵਾਸਤੇ ਜੋੜੇ ਦਾਜ ਆਪਣਾ ਖਾਲੀ ਹੱਥ ਕਮਲੀਏ ਜਾਏਂਗੀ ਤੂੰ। ਉਹ ਜੀ ਘੋੜੇ ਦਾ ਨਾਂ ਹੈ ਜੀ ਬਾਦਲ, ਪਾਕਿਸਤਾਨ ਦਾ ਬਿਹਤਰੀਨ ਘੋੜਾ ਔਰ ਦੁਨੀਆ ਦੇ ਵਿੱਚ ਇਸ ਘੋੜੇ ਦਾ ਨਾਂ ਮੇਰਾ ਦਿਲ ਕਰਦਾ ਪਿਆ ਕਿ ਸਾਰੀ ਆਵਾਮ ਜਿਹੜੀ ਇਹਨੂੰ ਇੱਕ ਵਾਰ ਭਰਪੂਰ ਦਾਦ ਦੇਵੇ। ਘੋੜੇ ਦਾ ਨਾਂ ਜੀ ਬਾਦਲ। बहुत अच्छे जी, वाह वाह जी, बहुत शुक्रिया जी। ਇਸ ਤਰ੍ਹਾਂ ਅਸਲ ਵਿੱਚ ਗੱਲ ਵੇਲੇ ਦੀ ਹੁੰਦੀ ਹੈ ਨਾ ਜੀ, ਕਿ ਜਦੋਂ ਕਮੈਂਟਰੀ ਤੁਸੀਂ ਕਰਦੇ ਹੁੰਦੇ ਜੋ ਹੁੰਦਾ ਉਹ ਤੁਸੀਂ ਦੱਸ ਦਿਓ। ਇਸ ਤਰ੍ਹਾਂ ਜ਼ਰਾ ਜੋ ਤੁਹਾਡੀ ਨਜ਼ਰ ਦੇ ਸਾਹਮਣੇ ਜੋ ਹੁੰਦਾ ਹੈ ਉਹ ਦੱਸਣਾ ਜ਼ਰਾ ਆਸਾਨ ਹੁੰਦਾ। ਤੇ ਇਸ ਨਹੀਂ ਉਹਦੇ ਵਿੱਚ ਜਿਹੜੀ ਸੁਰ ਨੇ, ਜਿਹੜੀਆਂ ਥਾਪਾਂ ਨੇ, ਜਿਹੜਾ ਢੋਲ ਦਾ ਡਗਾ ਹੈ ਔਰ ਉਹਦੇ ਨਾਲ ਉਹਦਾ ਰਿਦਮ ਜਿਹੜਾ ਬਣਦਾ ਹੈ, ਉਹਦੇ ਨਾਲ ਉਹਦੀ ਤਾਲਮੇਲ ਹੈ, ਉਸ ਦਾ ਵਿੱਚ ਉਠਾਨ ਹੈ, ਉਸ ਦੀ ਵਿੱਚ ਉਹਦੇ ਵਿੱਚ ਮਤਲਬ ਇਹਦੀਆਂ ਦੇਖੋ ਕਿਸ ਤਰ੍ਹਾਂ ਇਨਸਾਨ ਦੇ ਜ਼ੇਨ ਵਾਂਗੂ ਘੋੜੇ ਦਾ ਜ਼ੇਨ ਵੀ ਕੰਮ ਕਰ ਰਿਹਾ, ਕਿਸ ਤਰ੍ਹਾਂ ਲਹਿਕ ਰਿਹਾ, ਕਿਸ ਤਰ੍ਹਾਂ ਮਹਿਕ ਰਿਹਾ, ਕਿਸ ਤਰ੍ਹਾਂ ਟਹਿਕ ਰਿਹਾ ਹੈ। ਇਹਦੀਆਂ ਛਾਲਾਂ ਵੇਖੋ ਤੇ ਇਸ ਦੇ ਅੰਦਰ ਦੇ ਸੁਰ ਵੇਖੋ। ਅਜਿਹੇ ਸੁਰ ਵਿਰਲੇ ਨੂੰ ਘੋੜਾ ਜਿਵੇਂ ਨੱਚਣ ਡਿਆ ਬੇਜ਼ੁਬਾਨ ਹੋ ਕੇ, ਐਸੇ ਬੜੇ ਜ਼ੁਬਾਨ ਵਾਲੇ ਜ਼ੇਨ ਵਾਲੇ ਜਿਹਨਾਂ 100 ਉਹਨਾਂ ਨੂੰ ਸ਼ਰਮਾਂ ਭਰਮਾਂ ਆਉਂਦੀਆਂ ਨੇ। ਇਹ ਵੇਖੋ ਘੋੜੇ ਦਾ ਨਾਚ ਬੀਬਾ, ਆਹਾ ਵੇਖੇ ਤੇ ਛਣਕਣੀਆਂ ਇਹਦੀਆਂ, ਦੇਖ ਖੁਰੀਆਂ ਕਿਵੇਂ ਇਹਦੀਆਂ, ਇਹਦਾ ਤਲਿਆਰਾ ਵੇਖ ਸੋਹਣਿਆ, ਇਹਦੀਆਂ ਵਾਗਾਂ ਵੇਖ, ਦੇਖ ਮਾਲਕ ਦੇ ਇਸ਼ਾਰੇ ਦੇ ਨਾਲ ਨੱਚਦਾ ਹੈ। ਇਹ ਤੇ ਐਸਾ ਘੋੜਾ ਹੈ ਜੋ ਇਸ਼ਾਰਾ ਨਾ ਵੀ ਹੋਵੇ ਤੇ ਜਨਾਬ ਇਹ ਨੱਚਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮੈਨੂੰ ਤਾਂ ਲੱਗਦਾ ਹੈ ਕਿ ਤੁਸੀਂ ਮੇਰੇ ਤੋਂ ਚੰਗੀ ਕਮੈਂਟਰੀ ਕਰ ਰਹੇ ਹੋ। ਨਹੀਂ ਆਪਾਂ ਮਸਤ ਮਲੰਗ ਜਿਹੇ ਬੰਦੇ, ਸਾਡਾ ਤੇ ਕੋਈ ਰੌਲਾ ਹੀ ਨਹੀਂ। ਅੱਛਾ, ਤੇ ਕੌਡੀ ਦਾ ਹਾਂ ਮੈਂ ਤੁਹਾਨੂੰ ਥੋੜਾ ਜਿਹਾ ਮੈਂ ਇੰਜ ਦਾ ਕਰਦਾ ਹੁੰਦਾ ਥੋੜਾ ਜਿਹਾ। ਅੱਛਾ, ਇਹ ਜਿਹੜਾ ਕੌਡੀ ਦਾ ਮੈਚ ਹੈ ਇਹਦੇ ਵਿੱਚ ਵੀ ਥੋੜਾ ਜਿਹਾ ਇੱਕ ਅੱਧਾ ਟੋਟਾ ਲਾ ਕੇ ਤੇ ਥੋੜੀ ਜਿਹੀ ਖੇਡ ਕੇ। ਹਾਂਜੀ, ਕਬੱਡੀ ਦਾ ਇਹ ਵੇ ਕਿ ਕਬੱਡੀ ਪਾਉਣ ਵਾਸਤੇ ਆਏ। ਲਓ ਜੀ, ਕਬੱਡੀ ਦਾ ਨਾਂ ਹੈ ਜੀ ਮੁਹੰਮਦ ਸਦੀਕ ਬੱਟ ਆਫ ਫੈਸਲਾਬਾਦ ਔਰ ਸਾਹਮਣੇ ਆ ਗਿਆ ਨਵਾਜ਼ ਰਹਿਮਾਨੀ ਆਫ ਹਾਫਸਾਬਾਦ। ਕਿਉਂਕਿ ਸਾਡੇ ਪੰਜਾਬ ਦੀ ਕਲਚਰ ਦੇ ਵਿੱਚ ਜ਼ਿਆਦਾ ਲੋਕ ਲਾਈਕ ਜਿਹੜੇ ਨੇ ਉਹ ਖੁੱਲੀ ਕਬੱਡੀ, ਕੱਲੇ ਨੂੰ ਕੱਲਾ ਕਬੱਡੀ 3-4 ਕਿਸਮ ਦੀ ਖੇਡੀ ਜਾਂਦੀ ਹੈ ਸਾਡੇ ਪੰਜਾਬ ਦੀ ਧਰਤੀ ਦੇ ਵਿੱਚ। ਤੇ ਇਹ ਜਿਹੜੀ ਦੇਸੀ ਕਬੱਡੀ ਹੈ ਜੀ, ਮੈਂ ਉਹਦੀ ਗੱਲ ਕਰਾਂਗਾ ਕਿ ਕਬੱਡੀ ਪਾਉਣ ਵਾਸਤੇ ਸਦੀਕ ਬੱਟ ਸਾਡੇ ਪਾਕਿਸਤਾਨ ਦਾ ਸਾਬਕਾ ਕੈਪਟਨ ਜਿਹਨੇ ਵਰਲਡ ਕੱਪ ਖੇਡਿਆ ਇੰਡੀਆ ਦੇ ਵਿੱਚ ਜਾ ਕੇ, ਔਰ ਸਾਹਮਣੇ ਆ ਗਿਆ ਜੀ ਸਦੀਕ ਬੱਟ ਸਾਹਿਬ ਦੇ ਸਾਹਮਣੇ ਆ ਗਿਆ ਜੀ ਨਵਾਜ਼ ਰਹਿਮਾਨੀ, ਜਿਹੜਾ ਕਿ ਪਾਕਿਸਤਾਨ ਆਰਮੀ ਨਾਲ ਜਿਹੜਾ ਤਲਕ ਹੈ ਔਰ ਇੰਟਰਨੈਸ਼ਨਲ ਸਾਡਾ ਜਾਫੀ ਹੈ। ਲਓ ਜੀ, ਆਮਣੇ ਸਾਹਮਣੇ ਜਿਹਨੂੰ ਰੱਬ ਦੇ ਪੱਠਰਾਨਾਂ ਦੀ ਦੋਸਤੀ ਤੇ ਖੁਰੀ ਜਿਨ੍ਹਾਂ ਦੀ ਮੱਤ, ਹੱਸ ਲਾਂਦੀਆਂ ਯਾਰੀਆਂ ਤੇ ਰੋ ਕੇ ਦਿੰਦੀਆਂ ਦੱਸ, ਤੇ ਜਦੋਂ ਫੜੀਆਂ ਜਾਣ ਮੇਰੇ ਹੱਥੀ ਯਾਰ ਮਨਾਉਂਦੀਆਂ ਤੇ ਤੌਣ ਤੇ ਦੇ ਕੇ ਨਹੀਂ ਕਹਿੰਦੇ ਨਾ, ਪੱਠਰਾਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ ਤੇ ਹੱਸ ਲਾਉਂਦੀਆਂ ਯਾਰੀਆਂ ਤੇ ਰੋ ਕੇ ਦਿੰਦੀਆਂ ਦੱਸ, ਝੁੱਲੀ ਵਗਦੇ ਸ਼ੇਰ ਨੂੰ ਕਿਸੇ ਨਾ ਮਾਰੀ ਨੱਥ, 60 ਹੱਥ ਨਾ ਆਮ ਦੀ ਦਾਨਿਸ਼ਮੰਦਾਂ ਦੀ ਪੱਤ ਜਟਾਈ ਹੋ। ਕਿਆ ਬਾਤ ਹੈ, ਕਿਆ ਬਾਤ। ਇਹ ਹੱਥੀ ਯਾਰ ਕੋਂਦੀਆਂ ਦੇ ਸੀਨੇ ਤੇ ਲੱਤ। ਮਿਰਜ਼ਾ ਸਾਹਿਬ ਬੋਲੇ, ਇਹ ਖਾਨ ਖੀਵਾ ਜਿਹੜਾ ਉਹ ਸਮਝਾ ਰਿਹਾ ਆਪਣੇ ਪੁੱਤਰ ਨੂੰ ਕਿ ਜਨਾਬ ਨਾ ਜਾਈ ਸਿਆਲਾਂ ਦੇ ਪਾਸੇ। ਉਹ ਬੜੇ ਡਾਡੇ ਨੇ, ਹਾਏ ਫਿਰ ਇੰਜ ਹੀ ਹੋਇਆ ਨਾ। ਤੇ ਗੱਲ ਇਹ ਵੇ ਕਿ ਵਿੱਚ ਹੀ ਬੇੜੇ ਤੇ ਵਿੱਚ ਝੇੜੇ ਤੇ ਵਨੋ ਵਨ ਬਖੇੜੇ ਵੀ ਜੀ। 24 ਤਰੀਕ ਦੇ 55 ਮਿੰਟ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਹਾਂ ਬਿਲਕੁਲ ਠੀਕ ਹੈ।
ਜਨਾਬ ਸਾਡੇ ਕੋਲ ਅੱਜ ਜਨਾਬ ਲਾਲਾ ਜੀ ਵੀ ਆਏ ਨੇ। ਲਾਲਾ ਜੀ ਵੀ ਲਾਹੌਰੀ ਕੁਲਫੇ ਵਾਲੇ ਬੜੇ ਮਸ਼ਹੂਰ, ਤੁਹਾਨੂੰ ਪਤਾ ਉਹ ਲਾਲਾ ਅਜ਼ਰ ਜੀ, ਰਾਣਾ ਅਜ਼ਰ ਵੀ ਉਹਨਾਂ ਨੂੰ ਕਹਿੰਦੇ ਨੇ, ਤੇ ਨਾਲ ਉਹਨਾਂ ਦੀ ਭਾਗ ਭਰੀ, ਉਹਨਾਂ ਦੀ ਸਮੁੱਤਰੀ, ਉਹਨਾਂ ਦੀ ਬੀਬੋ ਰਾਣੀ, ਉਹਨਾਂ ਦੀ ਮਿਠਿਆਰੀ ਹੈ ਜਿਹੜੀ, ਬਲਕਿ ਜਿਹੜੀ ਸਾਰੀ ਜ਼ਿੰਦਗੀ ਜਿਹੜੀ ਉਹਨਾਂ ਦੀ ਉਸਾਰੀ ਹੈ ਨਾ ਇਹ ਲਾਲੇ ਹੋਰਾਂ ਦੀ, ਉਹ ਇਸ ਭਾਗ ਭਰੀ ਤੇ ਬਖਤਾਂ ਦੀ ਮੁਹੱਬਤਾਂ ਦੀ ਨਤੀਜਾ ਹੈ। ਤੇ ਜਨਾਬ ਲਾਲੇ ਹੋਰੀ, ਲਾਲਾ ਜੀ ਜ਼ਰਾ ਇੱਧਰ ਆਇਓ ਖਾਂ, ਇੱਧਰ ਘੁੰਮ ਕੇ ਇੱਧਰ ਆਓ ਖਾਂ। ਸਾਡੇ ਕੋਲ 1.5 ਮਿੰਟ ਹੈਗਾ। ਮੇਰਾ ਦਿਲ ਹੈ ਕਿ ਜਿਹੜਾ ਤੁਸੀਂ ਜਿਹੜਾ ਕਬੱਡੀ ਦਾ ਜਿਹੜਾ ਤੁਸੀਂ ਮੈਚ ਵੇਖਦੇ ਸੋ ਉਹਦੀ ਵੇਖਣ ਦੀ ਵਜ੍ਹਾ ਕੀ ਸੀ, ਦੁਬਾਰਾ ਕਿਸ ਤਰ੍ਹਾਂ ਇਸ ਪਾਸੇ ਆਏ ਤੁਸੀਂ ਮੈਚ ਵੇਖਣ ਵਾਲੇ? ਤੇ ਰਹਿਮਾਨੀ ਸਾਹਿਬ ਸਾਡੇ ਨਾਲ ਨੇ, ਅਸਗਰ ਭਲਵਾਨ। ਅਸਗਰ ਭਲਵਾਨ ਸਾਹਿਬ ਮੈਂ ਮਿਲ ਕੇ ਬਹੁਤ ਦੇਖ ਕੇ ਬਹੁਤ ਖੁਸ਼ ਹੋਇਆ। ਅਸਲ 'ਚ ਕਬੱਡੀ ਮੈਚ ਮਜ਼ੇ ਵਾਲੀ ਗੱਲ ਹੈ ਕਿ ਉਹ ਚੁੱਕੇ ਕ੍ਰਿਕਟ ਨੇ ਇੱਕ ਫੇਸ ਸਾਡੇ ਤੇ ਸਿਰ ਤੇ ਚਾੜਿਆ ਹੋਇਆ, ਤੇ ਕਬੱਡੀ ਵੱਲ ਤਵੱਜੋ ਜ਼ਰਾ ਘੱਟ ਹੈ, ਔਰ ਬਹੁਤ ਸਾਰੀਆਂ ਚੀਜ਼ਾਂ ਦਾ ਮੈਨੂੰ ਉਹਦੀ ਸਮਝ ਵੀ ਨਹੀਂ ਆਉਂਦੀ ਸੀ। ਇਸ ਬੰਦੇ ਦੀ ਮੈਂ ਕਮੈਂਟਰੀ ਸੁਣੀ ਤੇ ਮੈਂ ਬਹੁਤ ਖੁਸ਼ ਹੋਇਆ। ਮੈਂ ਕਿਹਾ ਪੰਜਾਬ ਦਾ ਇੱਕ ਹੋਰ ਦਿਲਦਾਰ ਭੱਟੀ ਕਦੀ ਯਾਦ ਆਇਆ ਤੇ ਕਦੀ ਨਿਜ਼ਾਮਦੀਨ ਚੌਧਰੀ ਸਾਹਿਬ ਯਾਦ ਆਏ, ਔਰ ਉਹਨਾਂ ਦਾ ਇਹਨਾਂ ਦਾ ਤਲਫੁਜ਼, ਔਰ ਮੈਂ ਜਿੰਨੇ ਵੀ ਬਾਅਦ ਮੈਚ ਵੇਖੇ ਨੇ ਇਹਨਾਂ ਦੀ ਵਜ੍ਹਾ ਨਾਲ ਵੇਖੇ ਨੇ ਕਿ ਇਹਨਾਂ ਨੂੰ ਸੁਣਨ ਦੀ ਵਜ੍ਹਾ ਨਾਲ ਕਿ ਇਹ ਬੜਾ ਮਜ਼ਾ ਆਉਂਦਾ ਸੀ ਕਿ ਇਸ ਪੰਜਾਬੀ ਅਲਫਾਜ਼ ਦੇ ਉਹ ਅਲਫਾਜ਼ ਜਿਹੜੇ ਹੁਣ ਸਾਡੇ ਚੋਂ ਨਿਕਲਦੇ ਜਾ ਰਹੇ ਨੇ, ਘੱਟ ਹੁੰਦੇ ਜਾ ਰਹੇ ਨੇ, ਜਿਹਦੇ ਚ ਉਰਦੂ ਆਈਡਸ ਹੁੰਦੇ ਜਾ ਰਹੇ ਨੇ, ਤੇ ਉਹ ਇਹਨਾਂ ਨੇ ਬੜੀ ਖਾਲਸ ਪੰਜਾਬੀ ਬੋਲ ਕੇ ਬੜਾ ਦਿਲ ਜਿੱਤਿਆ ਸਾਡਾ। ਬੱਚੇ ਵੀ ਨੌਜਵਾਨ ਜਿਹੜੇ ਸਾਡੇ ਇੰਗਲਿਸ਼ ਮੀਡੀਅਮ ਪੜ੍ਹ ਰਹੇ ਨੇ ਉਹਨਾਂ ਨੇ ਵੀ ਪੰਜਾਬੀ ਜ਼ਬਾਨ ਦੀ ਕਮੈਂਟਰੀ ਬਹੁਤ ਐਡਮਾਇਰ ਕੀਤੀ, ਔਰ ਬੱਚੇ ਉਹ ਬਕਾਇਦਾ ਬੈਠ ਕੇ ਦੇਖਦੇ ਕਿ ਪਾਪਾ ਉਹ ਆने वाला है वो देखें, तो मतलब ਅਸੀਂ ਦੇਖਦੇ मतलब ਜਿਹੜਾ ਆने वाला है वो बच्चे जो पापा कहते हैं ਉਹਨਾਂ ਨੂੰ ਪੰਜਾਬੀ ਦਾ ਰਸ ਪੈ ਗਿਆ, ਔਰ ਲੁਤਫ ਆਇਆ, ਔਰ ਏਡੀ ਸਾਦਗੀ ਔਰ ਮਿਠਾਸ ਜ਼ੁਬਾਨ ਦੇ ਵਿੱਚ, ਔਰ ਏਡਾ ਖੂਬਸੂਰਤ ਨਕਸ਼ਾ ਖਿੱਚਦੇ ਸੀ ਕਿ ਉਹ ਲੁਤਫ ਆਉਂਦਾ ਸੀ ਕਿ ਉਹ ਸੀਨ ਦੇ ਮਗਰ ਜਿਵੇਂ ਇੱਕ ਬੈਕਗ੍ਰਾਉਂਡ ਕਮੈਂਟਰੀ ਇੱਕ ਚੱਲ ਰਿਹਾ ਹੁੰਦਾ, ਇੱਕ ਏਡਾ ਖੂਬਸੂਰਤ ਲੱਗਦਾ ਸੀ ਕਿ ਕੀ ਬਾਤ ਹੈ। ਵਾਹ ਜੀ ਵਾਹ। ਲਓ ਜੀ ਹੁਣ ਹੀ ਅਸੀਂ ਇਸ਼ਤਿਹਾਰੀ ਹੁੰਨੇ ਆ ਤੇ ਅਖਬਾਰੀ ਹੁੰਨੇ ਆ ਤੇ ਉਸ ਤੋਂ ਬਾਅਦ ਫਿਰ ਤਿਆਰੀ ਤੇ ਜਨਾਬ ਸਾਡੀ ਜਾਰੀ ਰਹੇਗੀ 8 ਵਜੇ ਤੱਕ ਗੁਫ਼ਤਾਰੀ। ਰਹਿਮਾਨੀ ਸਾਡੇ ਭਲਵਾਨ ਨੇ, ਅਸਗਰ ਭਲਵਾਨ ਰਹਿਮਾਨੀ ਆਫ ਗੁਜਰਾਂਵਾਲਾ, ਜਿਹੜੇ ਇੰਟਰਨੈਸ਼ਨਲ ਕਬੱਡੀ ਦੇ ਕਮੈਂਟੇਟਰ ਨੇ, ਤੇ ਇਹਨਾਂ ਦੇ ਨਾਲ ਹੋਰ ਗੱਲਾਂ ਵੀ ਹੋਣਗੀਆਂ। ਤੁਸੀਂ ਸਾਡੇ ਨਾਲ ਰਹਿਣਾ ਤੇ ਅਸੀਂ ਜਰਾ ਇਸ਼ਤਿਹਾਰਾਂ ਤੋਂ ਬਾਅਦ ਆਉਂਦੇ ਹਾਂ। Lahore, Karachi, Multan, Faisalabad, 103 FM is about to turn up the heat. Must 103, must 103. मौज मेला मित्रों, अफजल साहिर दा सहर स्टूडियो विच है, तुसी भी साडे नाल रहो। ਲਓ ਜੀ ਅਸੀਂ ਫਿਰ ਤੁਹਾਡੇ ਨਾਲ ਤੇ ਮੁਸਤਫਾ 103 ਲਾਹੌਰ, ਕਰਾਚੀ, ਮੁਲਤਾਨ ਤੇ ਲੈਲਪੁਰ ਲੱਗਾ ਹੋਇਆ ਮੌਜ ਮੇਲਾ, ਤੇ ਮੈਂ ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਆਪਣਾ ਅਫਜ਼ਲ ਸਾਹਿਰ, ਤੇ ਗੱਲਾਂ ਹੋ ਗਏ ਨੇ ਜੀ ਵਸੋਂ ਬਾਹਰ। ਅਸਗਰ ਪਹਿਲਵਾਨ ਰਹਿਮਾਨੀ ਆਫ ਗੁਜਰਾਂਵਾਲਾ ਸਾਡੇ ਨਾਲ ਨੇ ਤੇ ਇਹਨਾਂ ਦੀ ਮੁਹੱਬਤ ਸਾਡੇ ਨਾਲ ਹੈ, ਤੇ ਇਹਦੇ ਨਾਲ ਸਾਡੇ ਕੋਲ ਹੋਰ ਪੁਰਾਣੇ ਮਿੱਤਰ ਵੀ ਆਏ ਨੇ, ਜਿਹੜੇ ਸਜਾਦ ਹੁਸੈਨ ਸਾਹਿਬ, ਜਿਹੜੇ ਜੱਦਿਓਂ ਸਾਊਦੀਆ ਦੇ ਵਿੱਚ ਇਲੈਕਟ੍ਰਿਕ ਇੰਜੀਨੀਅਰ ਨੇ, ਤੇ ਪੰਜਾਬੀ ਦੇ ਨਾਲ ਬਹੁਤ ਜ਼ੁਬਾਨ ਨਾਲ, ਪੰਜਾਬੀ ਜ਼ੁਬਾਨ ਨਾਲ, ਪੰਜਾਬੀ ਕਲਚਰ ਨਾਲ ਬਹੁਤ ਪਿਆਰ ਕਰਦੇ ਨੇ, ਤੇ ਇਹਨਾਂ ਦੇ ਹਲਕੇ ਇਹਨਾਂ ਦੇ ਨਾਲ ਗੱਲ ਵੀ ਜ਼ਰਾ ਠਹਿਰ ਕੇ ਕਰਦੇ ਆ। ਲੇਕਿਨ ਇਹ ਕਿ ਪਹਿਲੇ ਮੇਰੇ ਮਨ 'ਚ ਹੈ ਕਿ ਅਸਗਰ ਪਹਿਲਵਾਨ ਰਹਿਮਾਨੀ ਆਫ ਗੁਜਰਾਂਵਾਲਾ, ਆਫ ਗੁਜਰਾਂਵਾਲਾ, ਇਹ ਆਫ ਕਹਿਣ ਵਾਲਾ ਜਿਹੜਾ ਚੱਕਰ ਹੈ ਨਾ ਵੀ ਬੜਾ ਮਜ਼ੇਦਾਰ ਹੈ। ਅੱਛਾ, ਸਾਡੇ ਨਾਲ ਕਾਮਰੇਡ ਅਮਜਦ ਸਾਹਿਬ ਉਹ ਕਹਿੰਦੇ ਨੇ ਕਿ ਜਨਾਬ ਉਹ ਜਿਹੜੀ ਮੁਸ਼ਰਫ ਮੁੰਡਾ ਸੀ ਜੰਜੂਆ, ਤੇ ਉਹਦੀਆਂ ਵੀ ਉਹਦਾ ਸਟਾਈਲ ਜਿਹੜਾ ਸੀ ਕੌਡੀ ਪਾਣ ਦਾ ਤੇ ਅੱਗੋਂ ਨੂੰ ਫਿਰ ਉਹਦੇ ਉੱਤੇ ਗੱਲ ਕਰਨ ਦਾ, ਤੇ ਲੇਕਿਨ ਇਹ ਕਿ ਜਿਹੜਾ ਤੁਸੀਂ ਇੱਥੇ ਵੈਲਫੇਅਰ ਦਾ ਕੰਮ ਪੇ ਕਰਦੇ ਹੋ, ਇਹ ਕਿਸ ਨੋਈਅਤ ਦਾ ਹੈ, ਇਹ ਕਦੋਂ ਤੋਂ ਕਰ ਰਹੇ ਹੋ, ਤੇ ਕੀ ਇਹਦੇ ਵਿੱਚ ਹੁੰਦਾ ਹੈ? ਸਾਹਰ ਸਾਹਿਬ ਇਸ ਤਰ੍ਹਾਂ ਕਿ ਸਾਰੀ ਜ਼ਿੰਦਗੀ ਬਹੁਤ ਜ਼ਿਆਦਾ ਕੰਮ ਕੀਤਾ ਅਲਹਮਦੁਲਿਲਾ, ਪੰਜਾਬੀ ਕਲਚਰ ਨੂੰ ਵਿਰਸੇ ਤੇ ਬਹੁਤ ਕੰਮ ਕੀਤਾ। ਪੰਜਾਬੀ ਕਲਚਰ ਦੀਆਂ ਜਿਤਨੀਆਂ ਪੁਰਾਣੀਆਂ ਖੇਡਾਂ ਨੇ ਉਹਨਾਂ ਨੂੰ ਦੁਬਾਰਾ ਤੋਂ ਲੋਕਾਂ ਨੂੰ ਵਿੱਚ ਵਹਾਣਾ, ਪ੍ਰਮੋਟ ਕਰਨਾ। ਫਿਰ ਉਸ ਤੋਂ ਬਾਅਦ ਆਪ ਵੀ ਕਬੱਡੀ ਖੇਲੀ, ਬਹੁਤ ਦਿਲਾਂ ਉੱਤੇ ਰਾਜ ਕੀਤਾ, ਲੇਕਿਨ ਬੜਾ ਪੈਸਾ ਵੀ ਕਮਾਇਆ, ਬੜਾ ਕੁਝ ਕੀਤਾ। ਰਹਿਮਾਨੀ ਵੈਲਫੇਅਰ ਟਰਸਟ ਪਾਕਿਸਤਾਨ ਸਾਡਾ ਇੱਕ ਰਜਿਸਟਰਡ ਅਦਾਰਾ ਹੈ,
ਅਲਹਮਦੁਲਿਲਾ ਉਹਦੇ ਵਿੱਚ ਮੈਨੂੰ ਮੇਰੇ ਜਿਹੜੇ ਚੇਅਰਮੈਨ ਸਾਹਿਬ ਨੇ ਜਨਾਬ ਹਾਜੀ ਸੈਫੁੱਲਾ ਜ਼ਿਆ ਸਾਹਿਬ ਇਸਲਾਮਾਬਾਦ ਤੋਂ, ਤਾਰਕ ਮਹਿਮੂਦ ਤਾਰਕ ਸਾਹਿਬ ਨੇ ਸਾਡੇ ਬਿਊਰੋਕਰੇਟ ਨੇ, ਔਰ ਪ੍ਰੈਜ਼ੀਡੈਂਟ ਨੇ ਪਾਕਿਸਤਾਨ, ਹੋਰ ਵੀ ਜਿਹੜੇ ਮੇਰੇ ਦੂਸਰੇ ਸਾਥੀ ਨੇ, ਉਹਨਾਂ ਦੀ ਦਿਨ ਰਾਤ ਦੀ ਮਿਹਨਤ ਔਰ ਉਹਨਾਂ ਦਾ ਖਲੂਸ ਕਿ ਉਹਨਾਂ ਨੇ ਮੈਨੂੰ ਐਜ਼ ਏ ਜਨਰਲ ਸੈਕਟਰੀ ਮੁੰਤਖਬ ਕੀਤਾ। ਪਤਾ ਨਹੀਂ ਉਹਨਾਂ ਨੂੰ ਮੇਰੇ ਵਿੱਚ ਕਿਹੜੀ ਚੀਜ਼ ਚੰਗੀ ਲੱਗੀ, ਔਰ ਮੈਂ ਤੇ ਬਸ ਰੱਬ ਦਾ ਲੱਖ ਲੱਖ ਸ਼ੁਕਰ ਕਰਨਾ ਕਿ ਯਾ ਰੱਬੁਲ ਆਲਮੀਨ ਤੂੰ ਲੱਖਾਂ ਕਰੋੜਾਂ ਇਨਸਾਨਾਂ ਦੇ ਵਿੱਚੋਂ ਇੱਕ ਨਾ ਚੀਜ਼ ਮੈਨੂੰ ਇਸ ਨੇਕ ਕੰਮ ਵਾਸਤੇ ਚੁਣਿਆ ਕਿ ਅੱਜ ਰਹਿਮਾਨੀ ਵੈਲਫੇਅਰ ਟਰਸਟ ਅਦਾਰਾ ਜਿਹੜਾ ਜੀ ਉਹਦਾ ਮੈਂ ਜਨਰਲ ਸੈਕਟਰੀ ਹੋਣ ਦੇ ਹਵਾਲੇ ਨਾਲ ਦੱਸਣਾ ਵਾ ਕਿ ਪੂਰੇ ਪਾਕਿਸਤਾਨ ਦੇ ਵਿੱਚ ਅਲਹਮਦੁਲਿਲਾ ਸਾਡਾ ਜਿਹੜਾ ਇਹ ਅਦਾਰਾ ਹੈ ਫ੍ਰੀ ਸਿਲਾਈ ਸਕੂਲ, ਜਿਹੜੀਆਂ ਗਰੀਬ ਗੁਰਬਾ ਬੱਚੀਆਂ ਨੇ ਉਹਨਾਂ ਨੂੰ ਸਿਲਾਈ ਦੀ ਟ੍ਰੇਨਿੰਗ ਦੇ ਕੇ ਸਿਲਾਈ ਮਸ਼ੀਨਾਂ ਫ੍ਰੀ ਦੇਣੀਆਂ ਗਰੀਬ ਗੁਰਬਾ ਬੱਚੀਆਂ ਨੂੰ। ਗਰੀਬ ਬੱਚੇ ਜਿਹੜੇ ਅੱਛੇ ਪੜ੍ਹਨ ਵਾਲੇ ਨੇ ਉਹਨਾਂ ਵਾਸਤੇ ਫ੍ਰੀ ਤਾਲੀਮ ਦਾ ਇੰਤਜ਼ਾਮ ਕਰਨਾ। ਫਿਰ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਵੋਕੇਸ਼ਨਲ ਸੈਂਟਰ ਬਣਾਇਆ, ਸਿਲਾਈ ਕਢਾਈ ਬਿਊਟੀ ਪਾਰਲਰ ਔਰ ਕੰਪਿਊਟਰ ਦੀ ਫ੍ਰੀ ਕਲਾਸ ਅਸੀਂ ਅਲਹਮਦੁਲਿਲਾ, ਔਰ 10-12 ਪਿੰਡਾਂ ਦੀਆਂ ਬੱਚੀਆਂ ਆਉਂਦੀਆਂ ਨੇ, ਔਰ ਇਹ ਸਿਲਸਿਲਾ ਪੂਰੇ ਪਾਕਿਸਤਾਨ ਦੇ ਵਿੱਚ ਤਕਰੀਬਨ 350 ਯੂਨਿਟ ਸਾਡਾ ਜਿਹੜਾ ਉਹ ਕੰਮ ਕਰ ਰਿਹਾ ਹੈ। ਤੇ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਰੱਬ ਨੇ, ਮੈਂ ਰੱਬ ਦਾ ਲੱਖ ਲੱਖ ਸ਼ੁਕਰ ਅਦਾ ਕਰਨਾ ਕਿ ਉਹ ਸਾਨੂੰ ਇਸ ਨੇਕ ਕੰਮ ਵਾਸਤੇ ਚੁਣਿਆ। ਨਹੀਂ, ਤੁਹਾਡੀ ਐਕਟੀਵਿਟੀਜ਼ ਮੈਂ ਅਕਸਰ ਉੱਥੇ ਵੇਖਣਾ, ਔਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਔਰ WhatsApp ਦੇ ਉੱਤੇ ਵੀ, ਤੇ ਮੈਨੂੰ ਬੜਾ ਚੰਗਾ ਲੱਗਦਾ ਹੈ। ਲੇਕਿਨ ਤੁਸੀਂ ਸਭ ਤੋਂ ਜ਼ਿਆਦਾ ਵਧੀਆ ਕੰਮ ਇੱਕ ਹੋਰ ਵੀ ਕਰ ਰਹੇ ਹੋ ਕਿ ਆਪ ਵੀ ਗਾ ਰਹੇ ਹੁੰਦੇ ਹੋ ਔਰ ਦੂਸਰਿਆਂ ਨੂੰ ਵੀ ਗਾਉਣ ਵਾਲਿਆਂ ਨੂੰ ਵੀ ਬੁਲਾ ਰਹੇ ਹੁੰਦੇ ਹੋ। ਬੜੀ ਸੋਹਣੀ ਮਹਿਫਲ ਲਾਈ ਹੁੰਦੀ ਹੈ, ਔਰ ਖਾਸ ਤੌਰ ਤੇ ਜਿਹੜੀਆਂ ਪੰਜਾਬੀ ਦੇ ਪੁਰਾਣੇ ਜਿਹੜੇ ਰਾਗੀਏ ਨੇ, ਲੋਕ ਦਾਸਤਾਨਾਂ ਕਹਿਣ ਵਾਲੇ ਨੇ, ਉਹਨਾਂ ਦੇ ਜਿਹੜੇ ਤੁਸੀਂ ਪਿੜ ਲਾਉਂਦੇ ਹੋ ਉੱਥੇ, ਉਹ ਵੀ ਬੜੀ ਵਧੀਆ ਖੇਡ ਹੈ। ਉਹਦੇ ਚ ਕਿੰਨੇ ਲੋਕਾਂ ਨੂੰ ਤੁਸੀਂ ਬੁਲਾਇਆ ਤੇ ਲੋਕਾਂ ਨੂੰ ਸੁਣਾਇਆ, ਤੇ ਉਹਦੇ ਚ ਕੀ ਰੰਗ ਬਤਾਇਆ? ਉਹਦੇ ਵਿੱਚ ਪਾਕਿਸਤਾਨ ਦੇ ਜਿਤਨੇ ਵੀ ਫੋਕ ਸਿੰਗਰ ਨੇ ਨਾ ਜੀ, ਸਭ ਨੂੰ ਅਸੀਂ ਬੁਲਾ ਕੇ ਤੇ ਗੁਜਰਾਂਵਾਲਾ, ਸ਼ੇਖੂਪੁਰਾ ਜਾਂ ਲਾਹੌਰ ਵੀ ਅਸੀਂ ਅਲ ਹਮਰਾਲ ਚ ਪ੍ਰੋਗਰਾਮ ਕਰਾਏ ਨੇ, ਬਿਲਕੁਲ ਫ੍ਰੀ। ਉਹਦੇ ਵਿੱਚ ਕੋਈ ਟਿਕਟ ਨਹੀਂ ਹੁੰਦਾ, ਅਸੀਂ ਬਿਲਕੁਲ ਫ੍ਰੀ ਜਿਹੜਾ ਲੋਕਾਂ ਨੂੰ ਵਹਾਨੇ ਆ। ਮੇਰੇ ਕੋਲ ਕੁਝ ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਪੁਰਾਣੇ ਵਕਤ ਦੇ ਵਿੱਚ ਜਿਹੜੀਆਂ ਨਾ ਲੋਕ ਦਾਸਤਾਨਾਂ ਸੁਣਾਉਣ ਵਾਲੇ ਗਾ ਕੇ ਸਾਰੇ ਹੁੰਦੇ ਹਨ, ਜਿਵੇਂ ਕਿ ਆਲਮ ਲੋਹਾਰ ਜੀ, ਬਾਬਾ ਨਵਾਬ ਘੁਮਿਆਰ, ਇਹ ਸਾਰੇ ਪੁਰਾਣੇ ਲੋਕ ਸਨ ਜਿਹੜੇ ਕਿ ਗਾ ਕੇ ਹਿਸਟਰੀਆਂ ਸੁਣਾਉਂਦੇ ਸਨ। ਉਹ ਲੋਕ ਖਤਮ ਹੋ ਰਹੇ ਨੇ, ਨਾ ਹੀ ਉਹ ਹਿਸਟਰੀਆਂ ਸੁਣਾਉਣ ਵਾਲੇ ਲੋਕ ਰਹਿ ਗਏ ਤੇ ਨਾ ਸੁਣਨ ਵਾਲੇ। ਸਾਡੀ ਕੋਸ਼ਿਸ਼ ਇਹ ਵੇ ਕਿ ਅਸੀਂ ਜਿਤਨੇ ਵੀ ਉਹ ਪੁਰਾਣੇ ਬਾਬੇ ਨੇ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਅਸੀਂ ਰਿਕਾਰਡ ਕਰਕੇ ਸੇਵ ਕਰ ਰਹੇ ਹਾਂ, ਕਿਉਂਕਿ ਜਦੋਂ ਇਹ ਬਾਬੇ ਖਤਮ ਹੋ ਜਾਣ ਬਾਅਦ ਵਿੱਚ ਇੱਕ ਵਕਤ ਸੀ ਨਾ ਕਿ ਆਲਮ ਲੋਹਾਰ ਰਾਤ 9 ਵਜੇ ਤੋਂ ਜਾਂ 8 ਵਜੇ ਤੋਂ ਸ਼ੁਰੂ ਹੁੰਦਾ ਸੀ ਤੇ ਸੁਬਾਹ ਜ਼ਾਨਾ ਦੇ ਟਾਈਮ ਤੱਕ ਗਾਉਂਦਾ ਹੀ ਰਹਿੰਦਾ ਸੀ। ਅਗਰ ਉਹ ਮਿਰਜ਼ਾ ਗਾ ਰਿਹਾ ਤੇ ਮਿਰਜ਼ਾ ਹੀ ਲੋਕ ਸੁਣਦੇ ਸਨ, ਤੇ ਉਹ ਲੋਕ ਖਤਮ ਹੋ ਰਹੇ ਨੇ। ਆਲਮ ਲੋਹਾਰ ਜੀ ਦੇ ਸ਼ਾਗਿਰਦ ਸਦੀਕ ਘੁਮਿਆਰ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਕਿਲਾ ਦਾਰ ਸਿੰਘ ਦੇ ਕੋਲ ਪਿੰਡ ਜੀ ਨੂਰਪੁਰ ਦੇ ਰਹਿਣ ਵਾਲੇ ਬਾਬਾ ਸਦੀਕ, ਇਨਸ਼ਾਅੱਲਾ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਬਾਬਾ ਜੀ ਨੂੰ ਲਿਆਵਾਂਗੇ ਤੇ ਸਮਾਈਨ ਨੂੰ ਸੁਣਾਵਾਂਗੇ। ਜਦੋਂ ਲੋਕੀ ਬਾਬੇ ਜੀ ਨੂੰ ਸੁਣਨਗੇ ਤੇ ਇਸ ਤਰ੍ਹਾਂ ਹੀ ਲੱਗੇਗਾ ਜਿਵੇਂ ਕਿ ਆਲਮ ਲੋਹਾਰ ਜਿਹੜਾ ਕਬਰ ਦੇ ਵਿੱਚ ਉੱਠ ਕੇ ਆ ਕੇ ਤੇ ਉਹ ਸੁਣਾ ਰਿਹਾ। ਵਾਹ ਵਾਹ। ਤੇ ਕਿਉਂਕਿ ਮੇਰਾ ਹੁਣ ਗੱਲ ਪੱਕੀ ਹੋਈ, ਫਿਰ ਪੱਕੀ ਹੋ ਗਈ ਜੀ। ਜਦੋਂ ਅਸੀਂ 1-2 ਹਫ਼ਤੇ ਬਾਅਦ ਇੱਥੇ ਇਸੇ ਪ੍ਰੋਗਰਾਮ 'ਚ ਉਹਨਾਂ ਨੂੰ ਸੁਣਾਂਗੇ। ਬਿਲਕੁਲ ਸੁਣਾਂਗੇ ਜੀ, ਜ਼ਰੂਰ। ਜਦੋਂ ਤੁਸੀਂ ਕਹੋਗੇ ਅਸਲ ਇਸ ਤਰ੍ਹਾਂ ਹੈ ਕਿ ਜਦੋਂ ਜਿਸ ਤਰ੍ਹਾਂ ਦੀ ਮਹਿਫਲ ਜੈਸਾ ਦੇਸ ਵੈਸਾ ਭੇਸ, ਉਹ ਮੈਨੂੰ ਮਹਿਫਲ ਜਦੋਂ ਇਸ ਤਰ੍ਹਾਂ ਦੀ ਮਿਲੀ ਨਾ ਕਿ ਉਹ ਸੂਫੀਆਨਾ ਕਲਾਮ ਦੇ ਜਿਹੜੇ ਲੋਕ ਸਨ, ਮੈਨੂੰ ਉਹਨਾਂ ਨਾਲ ਪਿਆਰ ਸੀ। ਤੇ ਉਹ ਮੈਂ ਵੀ ਇੱਕ ਦਿਨ ਅਕਰਮ ਰਾਈ ਜੀ ਸਾਹਿਬ ਜਿਹੜੇ ਸਾਡੇ ਪਾਕਿਸਤਾਨ ਦੇ ਬਹੁਤ ਮਾਰੂਫ ਸਿੰਗਰ ਨੇ, ਉਹਨਾਂ ਨਾਲ ਇੱਕ ਮੀਟਿੰਗ ਸੀ ਤੇ ਉਹ ਆਖਣ ਲੱਗੇ ਕਿ ਭਲਵਾਨ ਸਾਹਿਬ ਆਓ ਮੇਰੇ ਨਾਲ ਜ਼ਰਾ, ਮੈਂ ਸਟੂਡੀਓ ਜਾਣਾ ਕਿ ਯਾਰ ਅਸੀਂ ਨਾ ਸੈਫਲ ਮਲੂਕ ਰਿਕਾਰਡ ਕਰਾਉਣਾ ਹੈ। ਅੱਛਾ। ਮੈਂ ਕਿਹਾ ਜੀ ਬਿਲਕੁਲ ਠੀਕ ਹੈ। ਅਸੀਂ ਉੱਥੇ ਗਏ ਤੇ ਉਹ ਗਾ ਰਹੇ ਸਨ। ਮੈਂ ਕਿਹਾ ਮੈਨੂੰ ਵੀ ਜੀ ਥੋੜੀ ਬਹੁਤੀ ਖੁਰਕ ਹੁੰਦੀ ਹੈ, ਮੈਂ ਵੀ ਥੋੜਾ ਸ਼ੌਕ ਰੱਖਣਾ ਵਾ ਕਿ ਸੈਫਲ ਮਲੂਕ ਮੀਆਂ ਮੁਹੰਮਦ ਬਖਸ਼ ਸਾਹਿਬ ਦੇ ਸ਼ੇਰ ਜਿਹੜੇ ਨੇ ਹੁੰਦੇ ਨੇ। ਉਹਨਾਂ ਕਿਹਾ ਤੁਸੀਂ ਗਾ ਕੇ ਸੁਣਾਓ। ਮੈਂ ਗਾਇਆ। ਉਹਨਾਂ ਕਿਹਾ ਭਲਵਾਨ ਸਾਹਿਬ ਤੁਸੀਂ ਸਿੰਗਰ ਤਾਂ ਨਹੀਂ, ਲੇਕਿਨ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ। ਅੱਛਾ। ਤੇ ਉਹ ਬਸ ਇਤਫਾਕਨ ਉਹ ਜਿਹੜਾ ਕਲਾਮ ਹੈ ਉਹ ਸਾਡੇ ਕੋਲ ਮੌਜੂਦ ਹੈ, ਔਰ ਅਸੀਂ ਉਹ ਜਿੰਨੀ ਵੀ ਇਹਦੀ ਡਿਊਰੇਸ਼ਨ ਹੈ ਉਹ ਅਸੀਂ ਪੂਰੇ ਦਾ ਪੂਰਾ ਸੁਣਾਵਾਂਗੇ। ਪਹਿਲੇ ਅਸੀਂ ਇੱਕ ਕਮਰਸ਼ੀਅਲ ਬ੍ਰੇਕ ਸੁਣਾਵਾਂਗੇ। Lahore, Karachi, Multan, Faisalabad, 103 FM. Hey there. Is about to turn up the heat. Must 103. ਮੌਜ ਮੇਲਾ ਮਿੱਤਰੋ, ਅਫਜ਼ਲ ਸਾਹਿਰ ਦਾ ਸਹਿਰ ਸਟੂਡੀਓ ਵਿੱਚ ਹੈ। ਤੁਸੀਂ ਵੀ ਸਾਡੇ ਨਾਲ ਰਹੋ। ਲਓ ਜੀ, ਅਸੀਂ ਫਿਰ ਤੁਹਾਡੇ ਨਾਲ ਮੁਸਤਫਾ 103 ਲਾਹੌਰ, ਕਰਾਚੀ, ਮੁਲਤਾਨ ਤੇ ਲੈਲਪੁਰ ਲੱਗਾ ਹੋਇਆ ਮੌਜ ਮੇਲਾ। ਮੈਂ ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਆਪਣਾ ਅਫਜ਼ਲ ਸਾਹਿਰ। ਗੱਲਾਂ ਹੋ ਗਈਆਂ ਨੇ ਜੀ ਬਸੋਂ ਬਾਹਰ, ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਸ ਪਾਸੇ ਇਹਨੂੰ ਮੈਂ ਕਿੱਲੀ ਕਿੱਧਰ ਘੁਮਾਵਾਂ ਤੇ ਕਿੱਧਰ ਮੈਂ ਕਿਹੜੇ ਪਾਸੇ ਜਾਵਾਂ ਤੇ ਮੈਂ ਮੰਜੀ ਕਿੱਥੇ ਡਾਵਾਂ। ਤੇ ਮੈਨੂੰ ਤੇ ਪੈਰ ਤੇ ਭਾਜੀ ਵੱਡੀਆਂ ਸਜ਼ਾਵਾਂ। ਕੋਈ ਗੱਲ ਨਹੀਂ, ਹੁਣ ਮੈਂ ਚੁੱਪ ਕਰਕੇ ਨਾ ਮੀਆਂ ਮੁਹੰਮਦ ਬਖਸ਼ ਹੋਰਾਂ ਦਾ ਕਲਾਮ ਸੁਣਾਵਾਂ। ਲੇਕਿਨ ਜਿਵੇਂ ਕਿ ਇਸ ਤੋਂ ਪਹਿਲੇ ਤੁਹਾਨੂੰ ਇਹ ਦੱਸਾਵਾਂ ਕਿ ਇਹ ਕਿਵੇਂ ਹੋਇਆ ਹੈ ਸੁਰ ਸਾਵਾਂ, ਤੇ ਇਹਦੇ ਵਿੱਚ ਕਿਹਨੇ
ਪਾਈਆਂ ਨੇ ਬਲਾਵਾਂ ਤੇ ਤਨਾਵਾਂ ਤੇ ਇਹਨੂੰ ਮੈਂ ਹੁਣ ਥੋੜਾ ਜਿਹਾ ਹਵਾ ਦੇ ਨਾਵੇਂ ਲਾਵਾਂ ਤੇ ਫਿਰ ਉਡਾਵਾਂ। ਮੈਂ ਖਰਾ ਪਹਿਲੇ ਜਰਾ ਤੁਹਾਨੂੰ ਦੱਸਾਵਾਂ ਕਿ ਇਹ ਮਿਊਜ਼ਿਕ ਕਿਹਨੇ ਬਣਾਇਆ ਜੀ। ਦੱਸੋ ਜੀ ਉਸਤਾਦ ਭਲਵਾਨ ਜੀ। ਅਕਰਮ ਰਾਈ ਸਾਹਿਬ ਜੀ ਦੀ ਵਜ੍ਹਾ ਨਾਲ ਇਹ ਮੈਂ ਪਹਿਲੀ ਦਫਾ ਗਾਇਆ ਜੀ। ਮੈਂ ਸਿੰਗਰ ਤੇ ਨਹੀਂ, ਲੇਕਿਨ ਮੈਨੂੰ ਉਮੀਦ ਹੈ ਕਿ ਲੋਕ ਜਿਹੜੇ ਪਸੰਦ ਕਰਨਗੇ। ਅੱਛਾ, ਅਗਰ ਕੋਈ ਗਲਤੀ ਹੋਈ ਤਾਂ ਮੈਂ ਪਹਿਲੋਂ ਮਾਜ਼ਰਤ ਚਾਹਨਾ ਜੀ, ਲੇਕਿਨ ਉਮੀਦ ਹੈ ਪਸੰਦ, ਕਿਉਂਕਿ ਕਲਾਮ ਅਹਿਮਦ ਬਖਸ਼ ਸਾਹਿਬ ਦਾ ਤੇ ਜਿਹਨੂੰ ਸਾਰੀ ਦੁਨੀਆ ਸੁਣਦੀ ਹੈ ਤੇ ਪਹਿਲੀ ਦਫਾ ਕੋਸ਼ਿਸ਼ ਕੀਤੀ ਹੈ ਮੈਂ ਜੇ ਅਗਰ ਪਜ਼ੀਰਾਈ ਮਿਲੀ ਤਾਂ ਇਨਸ਼ਾਅੱਲਾ ਇੰਦਾ ਵੀ ਗਾਤੇ ਇਸ ਤਰ੍ਹਾਂ ਸੂਫੀ ਕਲਾਮ ਗਾਉਂਦਾ ਰਵਾਂਗਾ। ਆ ਲੋ ਫਿਰ ਅਵਲ ਹਮਦ ਸੁਨਾਈ ਲਾਹੀ, ਅਵਲ ਹਮਦ ਸੁਨਾਈ ਲਾਹੀ, ਜੋ ਮਾਲਿਕ ਹਰ ਹਰ ਦਾ, ਜੋ ਮਾਲਿਕ ਹਰ ਹਰ ਦਾ, ਉਸ ਦਾ ਨਾਮ ਚਿਤਾਰਨ ਵਾਲਾ ਇਸ ਮੈਦਾਨ ਨਹਰ ਦਾ, ਉਸ ਦਾ ਨਾਮ ਚਿਤਾਰਨ ਵਾਲਾ ਇਸ ਮੈਦਾਨ ਨਹਰ ਦਾ। खस खस जिन्ना कदर ना मेरा, खस खस जिन्ना कदर ना मेरा, साहिब नू वड्डियां, साहिब नू वड्डियां, मैं गलियां दा रूड़ा कूड़ा महल चिड़ाया साया, मैं गलियां दा रूड़ा कूड़ा महल चिड़ाया साया। लखवारी मैं तोबा मन्नी, लखवारी मैं तोबा मन्नी, मैं हबे इतबारा, मैं हबे इतबारा, फिर भी फजल तेरे दिया मौला आसा रखन वाला, फिर भी फजल तेरे दिया मौला आसा रखन वाला। एक गुना मेरे मापे वेखण, एक गुना मेरे मापे वेखण, देवण दे सिन काला, देवण दे सिन काला, 100 गुना मेरा अल्लाह वेखे पर्दे पावण वाला, 100 गुना मेरा अल्लाह वेखे पर्दे पावन वाला। मैं अन्ना ते तिलकन रसता, मैं अन्ना ते तिलकन रसता, तेरे कौन संभाला, देवे कौन संभाला, तक्के देवण वाले बूते तू हथ पकड़न वाला, तक्के देवण वाले बूते तू हथ पकड़न वाला। अदल करे ते थर थर कंबण, अदल करे ते थर थर कंबण, उच्चियां शाना वाले, उच्चियां शाना वाले, फजल करे ते बख्शे जावण, मैं वर्गे मुँह काले, फजल करे ते बख्शे जावण, मैं वर्गे मुँह काले। ਲਓ ਜੀ ਅਸੀਂ ਫਿਰ ਤੁਹਾਡੇ ਨਾਲ ਮੁਸਤਫਾ ਨਸਰੀ ਲਾਹੌਰ, ਕਰਾਚੀ, ਮੁਲਤਾਨ ਤੇ ਲਹਿਲਪੁਰ ਲਗਾਇਆ ਮੌਜ ਮੇਲਾ।
ਮੈਂ ਤੁਹਾਡਾ ਮੇਲੀ ਤੁਹਾਡਾ ਆਪਣਾ ਅਫਜ਼ਲ ਸਾਹਿਰ ਤੇ ਮੇਰੇ ਨਾਲ ਨੇ ਜਨਾਬ ਅਸਗਰ ਪਹਿਲਵਾਨ ਰਮਾਨੀ ਆਫ ਗੁਜਰਾਂਵਾਲਾ ਜਿਹੜੇ ਇੰਟਰਨੈਸ਼ਨਲ ਸਪੋਰਟਸ ਕਮੈਂਟੇਟਰ ਨੇ ਔਰ ਦੇ ਨਾਲ ਸੋਸ਼ਲ ਵਰਕਰ ਨੇ ਸਹਾਫੀ ਨੇ ਆਰਜੇ ਵੀ ਰਹੇ ਹੋ ਕਿੱਥੇ ਰਹੇ ਹੋ ਤੁਸੀਂ ਜੀ ਤੁਹਾਡੇ ਜ਼ੇਰੇ ਸਾਇਆ ਤੁਹਾਨੂੰ ਚੰਨ ਪ੍ਰਦੇਸੀ ਰੇਡੀਓ ਹੋਰ ਵੀ ਜਿਹੜੇ ਕੈਸਰ ਚੌਧਰੀ ਸਾਹਿਬ ਦੇ ਨਾਲ ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਕਈ ਸਾਲ ਕਰਦੇ ਰਹੇ ਹਾਂ ਮਾਈ ਗॉड ਚਦਰਾਵਾਂ ਮਾਰ ਗਈਆਂ ਸਾਨੂੰ ਹਾਏ 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 ਅੱਛਾ ਜੀ ਚਲੋ ਜੀ ਗੁੱਡ ਹੋ ਗਿਆ ਫਿਰ ਤਾਂ ਲੇਕਿਨ ਇੱਥੇ ਇਹ ਵੇਖ ਤੁਸੀਂ ਕਰਦੇ ਹੋ ਲਾਈਵ ਤੇ ਸਾਡਾ ਹੁੰਦਾ ਸੀ ਰਿਕਾਰਡਿੰਗ ਕਰਕੇ ਤੇ ਅਸੀਂ ਭੇਜਦੇ ਹੁੰਦੇ ਸਾਂ ਅਮਰੀਕਾ ਦਾ ਚੰਨ ਪ੍ਰਦੇਸੀ ਸੀ ਹਾਂ ਮਨ ਪ੍ਰਦੇਸੀ ਵੀ ਹੈ ਸੀ ਕੰਨ ਪ੍ਰਦੇਸੀ ਹੋ ਜਾਂਦੇ ਨੇ ਬਾਅਦ ਵਾਰੀ ਬੰਦੇ ਅੱਗੋਂ ਲੋਕ ਬਹੁਤ ਸਿਆਣੇ ਨੇ ਭਾਈ ਹਨ ਅੱਛਾ ਮੇਰਾ ਖਿਆਲ ਹੈ ਕਿ ਅਸੀਂ ਇਸ ਰੰਗ ਨੂੰ ਅੱਛਾ ਹੁਣ ਜਿਹੜਾ ਕੌਡੀ ਦੇ ਤੁਸੀਂ ਇਹ ਰੀਤ ਪਾਈ ਔਰ ਕਬੱਡੀ ਦੇ ਕਮੈਂਟੇਟਰ ਬਣੇ ਔਰ ਵਰਲਡ ਕੱਪ ਕਬੱਡੀ ਦਾ ਉਹਦੇ ਵਿੱਚ ਜਿਹੜੀ ਸ਼ਾਇਰੀ ਔਰ ਕਮੈਂਟਰੀ ਸੀ ਉਹ ਤੁਹਾਡੀ ਰਹੀ ਇੰਜ ਹੋਰ ਲੋਕ ਵੀ ਆਏ ਜੀ ਹੁਣ ਕਿੰਨੇ ਕੁ ਲੋਕ ਨੇ ਜਿਹੜੇ ਕਬੱਡੀ ਦੀ ਬੜੀ ਅੱਛੀ ਕਮੈਂਟਰੀ ਕਰਨ ਵਾਲੇ ਨੇ ਔਰ ਤੁਹਾਡੇ ਸ਼ਾਗਿਰਦਾਨ ਵੀ ਹੋਣਗੇ ਜੀ ਉਹਦੇ ਵਿੱਚ ਮੇਰਾ ਜਿਹੜਾ ਨਾਮਵਰ 3 ਬੰਦੇ ਨੇ ਇਸ ਵਕਤ ਤੈयब ਗਲਾਨੀ ਸਾਹਿਬ ਸਾਡੇ ਸੀਨੀਅਰ ਨੇ ਬਜ਼ੁਰਗ ਨੇ ਤੇ ਬਹੁਤ ਅੱਛੇ ਉਹ ਇੰਡੀਆ ਦੇ ਵਿੱਚੋਂ ਵੀ ਜਾ ਕੇ ਕਰਦੇ ਲੇਕਿਨ ਉਹਨਾਂ ਨੂੰ ਵਰਲਡ ਕੱਪ 'ਚ ਨਹੀਂ ਮੌਕਾ ਮਿਲਿਆ ਲੇਕਿਨ ਬਹੁਤ ਅੱਛੇ ਕਮੈਂਟੇਟਰ ਨੇ ਉਹਨਾਂ ਨੇ ਵੈਸੇ ਕਬੱਡੀ ਦੀ ਸੇਵਾ ਵੀ ਬਹੁਤ ਕੀਤੀ ਹੈ ਮੈਂ ਉਹਨਾਂ ਨੂੰ ਲਾਈਕ ਕਰਨਾ ਵਾ ਉਸ ਤੋਂ ਬਾਅਦ ਅਜਾਜ਼ ਪਾਰਸ ਔਰ ਮੇਰਾ ਸ਼ਾਗਿਰਦ ਜਿਹੜਾ ਬਰੂਨੇ ਮੁਲਕ ਵੀ ਜਾ ਕੇ ਤੁਸੀਂ ਵੀ ਉਹਨਾਂ ਨੂੰ ਜਾਣਦੇ ਹੋ ਹਾਫਿਜ਼ ਅਮਜਦ ਸਾਹਿਬ ਅੱਛਾ ਸਮੁੰਦਰੀ ਵਾਲਾ ਨਹੀਂ ਹਾਫਿਜ਼ ਅਮਜਦ ਸਾਹਿਬ ਕਿਲਾ ਦੀਦਾਰ ਸਿੰਘ ਤੋਂ ਨੇ ਤੇ ਸਮੁੰਦਰੀ ਵਾਲੇ ਜਿਹੜੇ ਨੇ ਅਜਾਜ਼ ਪਾਰਸ ਸਾਹਿਬ ਨੇ 3 ਜਿਹੜੇ ਇਸ ਵਕਤ ਟਾਪ ਤੇ ਨੇ ਹੋਰ ਤੇ ਬਹੁਤ ਜ਼ਿਆਦਾ ਹੁਣ ਤੇ ਲੋਕ ਸ਼ੁਰੂ ਹੋ ਗਏ ਨਾ ਜੀ ਕਿਉਂਕਿ ਮੈਂ ਤੁਹਾਨੂੰ ਅੱਗੇ ਦੱਸਾਂ ਪਿਆ ਕਿ ਬਹੁਤ ਜ਼ਿਆਦਾ ਕੰਮ ਕੀਤਾ ਸਪੋਰਟਸ ਦੀ ਬਹੁਤ ਸੇਵਾ ਕੀਤੀ ਪੰਜਾਬੀ ਕਲਚਰ ਦੀ ਸੇਵਾ ਕੀਤੀ ਲੇਕਿਨ ਜਦੋਂ ਰਹਿਮਾਨੀ ਵੈਲਫੇਅਰ ਟਰਸਟ ਪਾਕਿਸਤਾਨ ਦਾ ਜਨਰਲ ਸੈਕਟਰੀ ਬਣਿਆ ਨਾ ਜੀ ਤੇ ਦਿਲ ਨੂੰ ਸਕੂਨ ਫਿਰ ਹੋ ਗਿਆ ਕਿ ਲੋਕਾਂ ਦੀ ਸੇਵਾ ਕਰਕੇ ਜਦੋਂ 2-4-5 ਲੋਕਾਂ ਦੀ ਰੋਜ਼ਾਨਾ ਸੇਵਾ ਕਰਕੇ ਖਿਦਮਤ ਕਰਕੇ ਉਹਨਾਂ ਦੀ ਹੈਲਪ ਕਰਕੇ ਸੌਣਾ ਉਹ ਜ਼ਿਆਦਾ ਮਜ਼ਾ ਆਉਂਦਾ ਹੈ ਇਸ ਵਾਸਤੇ ਮੈਂ ਤਕਰੀਬਨ 90% ਜਿਹੜਾ ਜੀ ਉਹ ਇਸ ਵਕਤ ਟਾਈਮ ਜਿਹੜਾ ਨਾ ਰਹਿਮਾਨੀ ਵੈਲਫੇਅਰ ਟਰਸਟ ਪਾਕਿਸਤਾਨ ਨੂੰ ਇਨਸਾਨੀਅਤ ਦੀ ਖਿਦਮਤ ਵਾਸਤੇ ਜਿਹੜਾ ਨਾ ਉਹ ਰੱਖਿਆ ਜੀ ਬਸ ਅੱਛਾ ਕੋਈ ਸ਼ੇਰ ਸੁਣਾਓ ਨਾ ਹੋਰ ਫਿਰ ਟੁੱਟੇ ਜੇ ਪਤਾ ਤੇ ਲੱਗੇ ਕਿ ਦੁਨੀਆ 'ਚ ਕਿਸ ਤਰ੍ਹਾਂ ਦੇ ਸ਼ੇਰ ਜਨਾਬ ਉਹ ਸ਼ੇਰ ਤੇ ਫਿਰ ਇਸ ਤਰ੍ਹਾਂ ਜੀ ਗੱਲ ਵੇਲੇ ਦੀ ਹੁੰਦੀ ਹੈ ਜਦੋਂ ਕੋਈ ਮੌਜੂ ਛਿੜਿਆ ਹੋਵੇ ਫਿਰ ਸ਼ੇਰ ਵੀ ਆ ਜਾਂਦੇ ਨੇ ਕਿਉਂਕਿ ਤੁਸੀਂ ਵੀ ਜਦੋਂ ਸ਼ੇਰ ਸੁਣਾਉਂਦੇ ਹੋ ਜਦੋਂ ਗੱਲ ਬਣਦੀ ਹੋਵੇ ਗੱਲ ਟੁਰੀ ਹੋਵੇ ਤੇ ਫਿਰ ਉਹ ਕਹਿੰਦੇ ਨੇ ਕਿ ਪੁੱਤਰ ਜੰਮਦੇ ਰੱਖੀਏ ਵਿੱਚ ਕਬਜ਼ੇ ਮੈਂ ਹਮੇਸ਼ਾ ਹੀ ਜਿਸ ਜਗ੍ਹਾ ਤੇ ਵੀ ਜਾਣਾ ਵਾ ਬਰਾਦਰੀ ਦਾ ਬੇਸ਼ੱਕ ਰਹਿਮਾਨੀ ਵੈਲਫੇਅਰ ਟਰਸਟ ਦਾ ਪ੍ਰੋਗਰਾਮ ਹੋਵੇ ਤਾਂ ਜਾਂ ਜਿੱਥੇ ਵੀ ਕੋਈ ਮੇਲਾ ਹੋਵੇ ਮੇਰਾ ਇੱਕ ਹੀ ਮੈਸੇਜ ਹੁੰਦਾ ਜਿਹੜਾ ਕਿ ਮੈਂ ਸਾਰੀ ਜ਼ਿੰਦਗੀ ਲੋਕਾਂ ਨੂੰ ਮੈਸੇਜ ਦਿੱਤਾ ਹੈ ਕਿ ਖੁਦਾ ਆਪਣੀ ਨਵੀਂ ਨਸਲ ਆਪਣੇ ਬੱਚਿਆਂ ਨੂੰ ਸ਼ਹਿਰਾਂ ਦੇ ਵਿੱਚ ਤੇ ਨਹੀਂ ਇਹਨਾਂ ਲੋਕਾਂ ਕੋਲ ਟਾਈਮ ਤੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਤਕਰੀਬਨ 60-70% ਲੋਕੀ ਗਲਤ ਸੋਬਤ ਦੀ ਵਜ੍ਹਾ ਦੇ ਨਾਲ ਨਸ਼ੇ ਦੀ ਲਾਨਤ ਬੁਰਾਈਆਂ ਦੇ ਵਿੱਚ ਪੈ ਜਾਂਦੇ ਨੇ ਮੈਂ ਜਿਤਨੇ ਵੀ ਸੁਣ ਰਹੇ ਨੇ ਦੋਸਤ ਮੈਂ ਉਹਨਾਂ ਸਾਰਿਆਂ ਅੱਗੇ ਰਿਕੁਐਸਟ ਕਰਾਂਗਾ ਕਿ ਆਪਣੇ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਨੂੰ ਸਮਝਾਵੋ ਕਿ ਨਸ਼ੇ ਦੀ ਲਾਨਤ ਤੋਂ ਬਚਣ ਔਰ ਐਸੀ ਤੁਸੀਂ ਵੇਖੋ ਕਿ ਤੁਹਾਡੇ ਬੱਚਿਆਂ ਦੇ ਜਿਹੜੇ ਦੋਸਤ ਨੇ ਉਹ ਕੋਈ ਨਸ਼ਈ ਜਾਂ ਬੁਰੇ ਕੰਮ ਕਰਨ ਵਾਲੇ ਤੇ ਨਹੀਂ ਕੋਸ਼ਿਸ਼ ਕਰੋ ਕਿ ਐਸੇ ਦੋਸਤਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿ ਉਹਨਾਂ ਦੇ ਦੋਸਤ ਚੰਗੇ ਖਾਨਦਾਨੀ ਬੱਚੇ ਹੋਣੇ ਚਾਹੀਦੇ ਨੇ ਗਲਤ ਨਹੀਂ ਹੋਣੀ ਚਾਹੀਦੀ ਗੱਲ ਇਹ ਕਿ ਸਭ ਤੋਂ ਵੱਡੀ ਗੱਲ ਲਹਿਰ ਚਲਾਉਣ ਦੀ ਲੋੜ ਹੈ ਠੀਕ ਹੈ ਬੰਦੇ ਨੂੰ ਤੁਸੀਂ ਰੋਕੋਗੇ ਇੱਕ ਚੀਜ਼ ਪ੍ਰੋਡਿਊਸ ਹੋ ਰਹੀ ਹੈ ਬਣ ਰਹੀ ਹੈ ਆ ਰਹੀ ਹੈ ਤੇ ਸਰਕਾਰ ਉਹਦੇ ਤੇ ਪਾਬੰਦੀ ਨਹੀਂ ਲਾ ਰਹੀ ਸਿਰਫ ਇੰਨਾ ਲਿਖ ਦਿੰਦੀ ਹੈ ਕਿ ਮੁਜ਼ਰ ਸਿਹਤ ਹੈ कैंसर का बायस है फलान है ते हर सज्जे खबे उसकी दुकान है ठीक है ना और फिर तन पता है गुमराह तरीन इंसान है ਅਸੀਂ ਅਜ਼ਾਨ ਦੇਣੀ ਬਈ ਸਿੱਧੀ ਜੀ ਕਰਨੀ ਨਹੀਂ ਅਜ਼ਾਨ ਦੇਣਾ ਹੋਰ ਗੱਲ ਹੈ ਉਹਦੀ ਜੜ ਵੀ ਤੇ ਪਟੋ ਕਿੱਥੋਂ ਆਉਂਦੀ ਹੈ ਇੱਕ ਵਕਤ ਸੀ ਕਿ ਜਦੋਂ ਸਾਡੇ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਜਨਰਲ ਮੁਸ਼ਰਫ ਦੇ ਦੌਰ ਦੇ ਵਿੱਚ ਅਸੀਂ ਮਨਸ਼ੀਆਤ ਦੇ ਖਿਲਾਫ ਜੋ ਜਹਾਦ ਕੀਤਾ ਸਾਨੂੰ ਬੇਸ਼ੁਮਾਰ ਫੰਡਸ ਮਿਲੇ ਕਿ ਮੇਲੇ ਅਰੇਂਜ ਕਰੋ ਜਨਰਲ ਜ਼ਿਆ ਦੇ ਦੌਰ 'ਚ ਮਨਸ਼ੀਆਤ ਪੈਦਾ ਹੋਈਆਂ ਉਹਦੇ ਵਾਸਤੇ ਵੀ ਗੱਲ ਕਰਨੀ ਸੀ ਉਹਨਾਂ ਨੇ ਕਲਾਸ਼ਨਕੋਫ ਤੋਂ ਲੈ ਕੇ ਤੇ ਮਨਸ਼ੀਆਤ ਦੇ ਕਲਚਰ ਤੱਕ ਦਾ ਇਸ ਮੁਲਕ ਦੇ ਵਿੱਚ ਹਰ ਤਰ੍ਹਾਂ ਦੀ ਮਨਸ਼ੀਆਤ ਹੀ ਲਾਤੀ ਸੀ ਠੀਕ ਹੈ ਨਾ ਹੈ ਉਦੋਂ ਅਰਬਾਂ ਦਾ ਰੁਪਈਆਂ ਦਾ ਕਰੋੜਾਂ ਅਰਬਾਂ ਦਾ ਫੰਡ ਆਇਆ ਸੀ ਨਸ਼ਿਆਂ ਤੇ ਲਾਉਣ ਵਾਸਤੇ ਜਿਵੇਂ ਇੰਡੀਅਨ ਪੰਜਾਬ 'ਚ ਇਸ ਵੇਲੇ ਹਰ ਪੂਰੀ ਕੌਮ ਨਸ਼ਿਆਂ ਤੇ ਲੱਗ ਗਈ ਹੈ ਨਾ ਇਹ ਜਨਾਬ ਇਹ ਸਾਈਆਂ ਡਾਡਿਆਂ ਦੀ ਆਪਣੇ ਆਪਣੇ ਏਜੰਡੇ ਹੁੰਦੇ ਨੇ ਲੇਕਿਨ ਅਸੀਂ ਸਾਰ ਸਾਹਿਬ ਸਾਡਾ ਜੋ ਸਾਡੇ ਵੱਸ ਗੱਲ ਹੈ ਵੇ ਕਿ ਪਹਿਲੇ ਇੱਕ ਮੁਜ਼ਾਹਰਾ ਇਸ ਗੱਲ ਦਾ ਵੀ ਕਰ ਦਿਓ ਕਿ ਜਨਾਬ ਇਹ ਸਰਕਾਰ ਜਿਹੜੀ ਉਹਦੀ ਪ੍ਰੋਡਕਸ਼ਨ ਤੇ ਪਾਬੰਦੀ ਲਾ ਦੇਵੇ ਔਰ 2-3 ਮੁਲਕ ਐਸੇ ਨੇ ਜਿੱਥੇ ਮਤਲਬ ਕੋਈ ਸਿਗਰਟ ਵੇਚ ਹੀ ਨਹੀਂ ਸਕਦਾ
ਠੀਕ ਹੈ ਨਾ ਵੇਚ ਸਕਦਾ ਨਹੀਂ, ਅਗਰ ਨਹੀਂ ਵਿਕੇਗੀ ਬਲੈਕ 'ਚ ਆਏਗੀ, ਬਾਹਰ ਦੇ ਮੁਲਕੋਂ ਆਏਗੀ। ਜਿਵੇਂ ਉੱਥੇ ਕੈਨੇਡਾ ਦੇ ਵਿੱਚ ਅਸੀਂ ਗਏ ਤੇ $20-30 ਦਾ, $5 ਦੀ, $10 ਦੀ ਜਿਹੜੀ ਕਿੰਨੀ ਚੰਗੀ ਭਲੀ ਉਹਦੀ ਅਮਾਉਂਟ ਬਣ ਜਾਂਦੀ ਹੈ। 20,000 ਰੁਪਇਆ, 15,000, 10,000 ਦੀ ਬਣ ਜਾਂਦੀ। ਉਹ ਡੱਬੀ ਤੁਸੀਂ ਲਓਗੇ ਤੁਹਾਨੂੰ ਪਤਾ ਲੱਗ ਜਾਏਗਾ ਨਾ। ਤੇ ਇੱਥੇ ਵੀ ਇੰਝ ਹੀ ਹੈ, ਜਿਵੇਂ 20,000 ਦਾ ਟਿਕਟ ਮਿਲੇਗਾ, ਜਿਹਨੂੰ ਅਸੀਂ ਕਹਿੰਦੇ ਆ 50,000 ਦਾ ਟਿਕਟ ਮਿਲੇਗਾ। ਅਗਰ ਇੱਕ ਵਾਇਲੇਸ਼ਨ ਕਰਦਾ ਕੋਈ ਟ੍ਰੈਫਿਕ ਦੀ, ਨੂੰ ਪਤਾ ਲੱਗੇ ਕਿ 50,000 ਪੈ ਜਾਣਾ ਹੀ, ਉਹ ਨਹੀਂ ਕਰਦਾ। ਇੱਥੇ 500 ਰੁਪਇਆ, 200 ਰੁਪਇਆ, 150 ਰੁਪਇਆ ਦੇ ਕੇ ਤੇ ਨਿਕਲ ਜਾਂਦੇ ਨੇ। ਇਹ ਸਰ ਸਾਹਿਬ ਰੱਬ ਦਾ ਲੱਖ ਲੱਖ ਸ਼ੁਕਰ ਹੈ ਸਾਡੇ ਉੱਤੇ ਕਿ ਅਸੀਂ ਨਾਲ ਦੇ ਮੁਲਕ ਪਿਛਲੇ ਦਿਨਾਂ ਦੇ ਵਿੱਚ ਮੈਂ ਇੰਡੀਆ ਗਿਆ ਵਾਂ ਤੇ ਇੱਕ ਘਰ ਦੇ ਵਿੱਚ ਅਸੀਂ ਗਏ ਆ ਪੰਜਾਬ ਦੇ ਵਿੱਚ ਜਲੰਧਰ, ਤੇ ਉਹ ਸਾਡੇ ਜਿਹੜੇ ਹੋਸਟ ਸਨ ਉਹਨਾਂ ਨੇ ਆਪਣੀ ਫੈਮਿਲੀ ਦੇ ਨਾਲ ਸਾਨੂੰ ਬਿਠਾ ਕੇ ਤੇ ਉਹ ਸ਼ਰਾਬ ਪਾਣੀ ਸ਼ੁਰੂ ਕਰਤੀ। ਮੈਂ ਕਿਹਾ ਜੀ ਅਸੀਂ ਤੇ ਸਾਰੀ ਜ਼ਿੰਦਗੀ 'ਚ ਹੱਥ ਨਹੀਂ ਲਾਇਆ, ਤੁਹਾਡੀ ਮਿਹਰਬਾਨੀ, ਅਸੀਂ ਮੁਸਲਮਾਨ ਆ, ਅੱਲਾ ਸਾਨੂੰ ਬਚਾਵੇ। ਉਹਨਾਂ ਕਿਹਾ ਜੀ ਸਾਡੇ ਤੇ ਇੱਥੇ ਵੇਖਿਆ, ਫਿਰ ਉੱਥੇ ਆਮ ਜਿਹੜੇ ਲੋਕ ਪਬਲਿਕ ਜਿਹੜੀ ਆਮ, ਜਿਵੇਂ ਸਾਡੇ ਕੋਲ ਇੱਥੇ ਖੋਖਿਆਂ ਤੋਂ ਤੁਸੀਂ ਦੁਕਾਨਾਂ ਤੋਂ ਆਮ ਤੁਸੀਂ ਸਿਗਰਟ ਖਰੀਦ ਸਕਦੇ ਹੋ, ਉੱਥੇ ਸਾਰੇ ਆਮ ਸ਼ਰਾਬ। ਅਲਹਮਦੁਲਿਲਾ ਕਿ ਸਾਡਾ ਮੁਸਲਿਮ ਮੁਲਕ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਨਾ ਉਹ ਕੁਝ ਹੱਦ ਤੱਕ, ਕਾਫੀ ਹੱਦ ਤੱਕ ਜਿਹੜਾ ਨਾ ਕੰਟਰੋਲ ਹੈ। ਤੇ ਮੈਂ ਦੱਸਦਾ ਹਾਂ ਕਿ ਜਨਰਲ ਮੁਸ਼ੱਰਫ ਸਾਹਿਬ ਦੇ ਦੌਰ ਦੇ ਵਿੱਚ ਸਾਨੂੰ ਕਾਫੀ ਫੰਡਸ ਮਿਲੇ ਕਿ ਤੁਸੀਂ ਮੇਲੇ ਲਵਾਓ, ਨਵੀਂ ਨਸਲ ਨੂੰ ਸਮਝਾਓ ਕਿ ਨਸ਼ਾ ਬੁਰੀ ਚੀਜ਼ ਹੈ। ਉਸ ਤੋਂ ਬਾਅਦ ਜ਼ਰਦਾਰੀ ਸਾਹਿਬ ਦਾ ਵਕਤ ਆ ਗਿਆ, ਉਹਨਾਂ ਦੇ ਅੱਲਾ ਦੇ ਫਜ਼ਲ ਨਾਲ ਸਾਨੂੰ ਕੋਈ ਪੁੱਛਿਆ ਹੀ ਨਹੀਂ। ਫਿਰ ਮੀਆਂ ਸਾਹਿਬ ਵੀ ਇਸ ਤਰ੍ਹਾਂ ਹੀ। ਤੇ ਉਹਨਾਂ ਨੂੰ ਇਹ ਵੀ ਪੁੱਛਣਾ ਸੀ ਕਿ ਲੋਕਾਂ ਦੀਆਂ ਸੋਚਾਂ ਸਮਝਾਂ, ਲੋਕਾਂ ਦੇ ਪੂਰੇ ਸਿਸਟਮ ਦੇ ਉੱਤੇ ਕਬਜ਼ਾ ਵੀ ਬੜੀ ਬੁਰੀ ਚੀਜ਼ ਹੈ। ਠੀਕ ਹੈ ਨਾ। ਉਹਦੇ ਵਿੱਚ ਇਹ ਹੈ ਕਿ ਅਸੀਂ ਬਿਲਕੁਲ ਹੋਰ ਜ਼ਿਆਦਾ ਪਿਛੜ ਜਾਂਦੇ ਹਾਂ। ਜਿੰਨੀ ਤਨਜ਼ਲੀ, ਜਿੰਨੀ ਇਕੋਨਮੀ ਥੱਲੇ ਗਈ ਹੈ, ਸਾਡੀ ਡਾਊਨ ਹੋਈ ਹੈ, ਇਹ ਉਹਨਾਂ ਦੀ ਜਿਹਨਾਂ ਨੇ ਨਸ਼ੇ ਮੁਕਾਣੇ ਸਨ ਤੇ ਕਬਜ਼ੇ ਵਧਾਣੇ ਸਨ। ਗੱਲਾਂ ਇੱਥੇ ਮੁਕਾਉਂਦੇ ਆ, ਇਸ਼ਤਿਹਾਰ ਚਲਾਣੇ ਤੇ ਮੁੜ ਕੇ ਆਉਂਦੇ ਆ। ਗੱਲਾਂ ਨਹੀਂ ਮੁੱਕਣੀਆਂ, ਗੱਲਾਂ ਸਾਰੀਆਂ ਜਾਰੀ ਨੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ। ਅਸੀਂ ਹੁਣੇ ਆਉਂਦੇ ਹਾਂ। Lahore, Karachi, Multan, Faisalabad. ਲਓ ਜੀ, ਅਸੀਂ ਫਿਰ ਤੁਹਾਡੇ ਨਾਲ ਤਮਸਤੇ ਫੋਨ ਤੇ ਲਾਹੌਰ, ਕਰਾਚੀ, ਮੁਲਤਾਨ ਤੇ ਲੈਲਪੁਰ ਲੱਗਾ ਹੋਇਆ ਮੌਜ ਮੇਲਾ। ਮੈਂ ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਆਪਣਾ ਅਫਜ਼ਲ ਸਾਹਿਰ ਤੇ ਗੱਲਾਂ ਹੋ ਗਈਆਂ ਨੇ ਬਸੋਂ ਬਾਹਰ। ਤੇ ਜਿਹੜੇ ਹੈ ਨਾ ਬੜੇ ਸੁਖਨਾ ਦੇ ਮਾਹਿਰ, ਆ ਜਾਓ ਜੀ ਆ ਜਾਓ। ਮੁਸਕਾਨ ਨੇ ਕਿਹਾ ਜੀ वाह बहुत अच्छी आवाज, जरूरी जारी रखेंगे जी अपना कलाम और मुझको CD सेंड कर दें। ਇਹ ਜਨਾਬ CD ਸੈਂਡ ਕਰਨ ਲਈ ਤੁਸੀਂ ਆਪਣਾ ਐਡਰੈਸ ਵੀ ਲਿਖ ਕੇ ਘੱਲੋਗੇ ਤੇ ਫੇਰ ਹੀ ਸੈਂਡ ਹੋਣੀ ਹੈ, ਉਂਝ ਨਹੀਂ ਸੈਂਡ ਹੋਣੀ। ਤੇ ਉਹਦੇ ਵਿੱਚ ਤੁਸੀਂ ਆਪਣਾ ਕੰਟੈਕਟ ਲਿਖੋਗੇ। ਤੇ ਜਮਲ ਸਾਹਿਬ ਨੇ ਕਿਹਾ ਯੂ ਰੌਕ ਕੀ ਹੈ ਇਨਨੂਮਰੇਬਲ, ਪਤਾ ਨਹੀਂ ਕੀ ਹੈ, ਲੌਂਗ ਡਰਾਈਵਸ, ਇਹ ਕੀ ਅਮੈਂਸ਼ੂਰੇਬਲ ਕੀ ਹੈ, ਫਿਊਲ, me and my wife and your programs on FM 103. My wife has time to again sought me to take her to radio station to meet you. I would have, but way she adores you so much. I get ensure live long and keep pouring your poetic wisdom in our ears. ਵਾਹ ਜੀ ਵਾਹ, ਵਾਹ ਜੀ ਵਾਹ। ਤਜਮਲ ਸਾਹਿਬ, ਮੁਹੱਬਤ ਤੁਸੀਂ ਇੰਨੀ ਗੂੜੀ ਗਾੜੀ ਅੰਗਰੇਜ਼ੀ ਪਤਾ ਨਹੀਂ ਲੱਗਦਾ। ਮੈਂ ਤੇ ਤੁਹਾਨੂੰ ਪਤਾ ਜਟਕਲ ਜਿਹਾ ਬੰਦਾ, ਖੇਤਾਂ ਦਾ ਪੁੱਤਰ ਆ, ਤੇ ਤੁਸੀਂ ਇਹਨਾਂ ਕਿਹੜੀਆਂ ਮੁਸੀਬਤਾਂ 'ਚ ਪਾ ਛੱਡਦੇ ਹੋ। ਕੋਈ ਗੱਲ ਨਹੀਂ, ਪਾਓ। ਮੈਂ ਇਧਰੋਂ ਨੱਸਦਾ ਨਹੀਂ, ਪਰ ਇੱਕ ਬਾਅਦ ਵਾਰੀ ਪਤਾ ਨਹੀਂ ਲੱਗਦਾ ਤੇ ਪ੍ਰੋਨਾਂਸੀਏਸ਼ਨ ਕੀ ਹੈ। ਮਾਈਕ 'ਤੇ ਅਸੀਂ ਗਲਤ ਬੋਲਦੇ ਰਹੀਏ, ਫਾਇਦਾ ਕੋਈ ਨਹੀਂ। ਲੇਕਿਨ ਗਲਤੀਆਂ ਵੀ ਤੇ ਜਨਾਬ ਸਾਡਾ ਹਿੱਸਾ, ਅਸੀਂ ਕਿਹੜਾ ਜਾਣ ਕੇ ਬੋਲਦੇ। ज़ीशान अहमद ने टाउनशिप लाहौर तो याद किया, प्लीज़ मेरा मैसेज रिपीट कर दें। मेरे जीने की वजह मेरी जान जवेरिया है, इन लाइफ जवेरिया फलां। बहुत शौखा बच्चा लगा भी तू है, तू इन्नी मेहनत कर रहे हैं, घर बैठे ही हैं, ਉਹਦੇ ਨਾਲ ਕਰ ਰਹਾ था ਇਹ ਕੰਮ। ਤੂੰ ਪੂਰੀ ਦੁਨੀਆ ਤੇ ਜ਼ਰੂਰ ਝੰਡੀ ਲਾਣੀ ਹੈ, ਪੂਰੀ ਦੁਨੀਆ ਨੂੰ ਜ਼ਰੂਰ ਦੱਸਣਾ ਹੈ। ਸਹਿਜ ਪੱਕੇ ਸੋ ਮਿੱਠਾ ਸੋਹਣੇ ਨਾਲ ਢੱਕ ਕੇ ਖਾ, ਕੀ ਕਰਨੇ ਆ। ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਦਾਂ ਦੀਆਂ ਛਾਵਾਂ ਜਿਹੜੀਆਂ ਨੇ ਉਨੀ ਚੰਗੀਆਂ ਹੁੰਦੀਆਂ। ਇਹਦੇ 100 ਸੱਜਣ 100 ਦੁਸ਼ਮਣ, 100 ਵਿੱਚ ਭਾਨੀ ਮਾਰਨ ਵਾਲਾ ਸ਼ਰੀਕਾ ਇਕੱਠਾ ਹੋ ਜਾਂਦਾ, ਤੈਨੂੰ ਇਹ ਨਹੀਂ ਪਤਾ। ਇਹ ਕੂੜਦਿਆ ਕੂੜਿਆ ਕੁੜੀ ਦਾ ਨਾਂ ਲਿਖ ਦਿੱਤਾ ਤੂੰ ਵਿੱਚ, ਹੈ ਤੈਨੂੰ ਸਮਝ ਨਹੀਂ ਆਉਂਦੀ ਉਦਾਂ ਦਾ ਮੈਂ ਜਿਹੜਾ ਬੋਲ ਦਿੱਤਾ। ਆਦਿਲ ਖਾਨ ਨਿਆਜ਼ੀ ਨੇ ਕਿਹਾ ਬਹੁਤ ਵਾਹ ਜੀ ਵਾਹ, ਕਮਾਲ ਹੈ, ਪ੍ਰੋਗਰਾਮ ਦੀ ਟਾਈਮਿੰਗ ਵੀ ਦੱਸ ਦਿਓ ਤੇ ਫਲਾਂ। ਇਹਨਾਂ ਜਨਾਬ ਤੁਹਾਡੀਆਂ ਬੜੀਆਂ ਤਾਰੀਫਾਂ ਹੋ ਰਹੀਆਂ ਨੇ। ਮੈਂ ਇੱਕ ਥੋੜੀ ਜਿਹੀ ਗੱਲ ਇਹ ਚਾਹੁੰਦਾ ਕਿ ਜਨਾਬ ਇਹ ਹੁਣ ਕਬੱਡੀ ਦਾ ਜਿਹੜਾ ਮੈਚ ਨੇ ਪਾਕਿਸਤਾਨ 'ਚ ਵਰਲਡ ਕੱਪ ਕਦੋਂ ਹੋਣੇ? ਸਾਡੇ ਜਿਹੜੇ ਵਜ਼ੀਰ ਆਲਾ ਪੰਜਾਬ ਨੇ ਇਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, 2 ਯੂਥ ਫੈਸਟੀਵਲ ਕਰਾਏ, ਲੇਕਿਨ ਪਤਾ ਨਹੀਂ ਕਿਉਂ ਪਹਿਲੇ 1 ਸਾਲ ਦੇ ਵਿੱਚ 2 ਕਰਾ ਲਿਆ। 2013 ਦੇ ਵਿੱਚ 14 ਵੀ ਖਾਲੀ ਗਿਆ ਤੇ 15 ਵੀ ਗਿਆ ਤੇ ਹੁਣ 16 ਹੈ। ਵੇਖੋ ਅੱਲਾ ਦੀ, ਸਾਡੇ ਵਜ਼ੀਰ ਆਲਾ ਸਾਹਿਬ ਜਿਹੜੇ ਨੇ ਇਹਨਾਂ ਦੇ ਮਨ ਦੀ ਗੱਲ ਹੈ ਕਿ ਕਦੋਂ ਖਿਆਲ ਆਵੇ ਕਿ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਲੋਕਾਂ ਨੇ, ਸਪੋਰਟਸਮੈਨ ਜਿਹੜੇ ਨੇ ਉਹ ਬੜੇ ਖੁਸ਼ ਸਨ ਕਿ ਪਹਿਲੋਂ ਪਿੰਡਾਂ ਦਾ ਮੁਕਾਬਲਾ ਹਰ ਖੇਲ ਦਾ, ਫਿਰ ਯੂਨੀਅਨ ਕੌਂਸਲਾਂ ਦਾ, ਫਿਰ ਟਾਊਨ ਜਿਹੜੇ ਜਾਂ ਤਹਿਸੀਲਾਂ ਦਾ, ਫਿਰ ਜ਼ਿਲ੍ਹਿਆਂ ਦਾ, ਫਿਰ
ਹਫੀਜ਼ ਇਹਨਾਂ ਦਾ ਇਹ ਬਹੁਤ ਅੱਛਾ ਸੀ। ਮੇਰੀ ਦਰਖਾਸਤ ਇੱਕ ਵਾਰ ਫਿਰ ਉਹ ਇਸ ਵਾਰੀ ਇਹਨਾਂ ਨੇ ਔਰੰਜ ਟ੍ਰੇਨ ਦਾ ਜਦੋਂ ਜਿੱਥੇ ਡਿਪੂ ਬਣਾਉਣਾ ਨਾ, ਹਾਂਜੀ ਔਰੰਜ ਟ੍ਰੇਨ ਵਾਲਾ, ਪਹਿਲੇ ਮੈਟਰੋ ਵਾਲੇ ਡਿਪੂ ਤੇ ਉੱਥੇ ਗਜੂਮਤ ਦੇ ਇਹਨਾਂ ਨੇ ਕਬੱਡੀ ਦੇ ਮੈਚ ਕਰਾਏ ਸਨ। ਹਾਂਜੀ ਔਰ ਉੱਥੇ ਉਦੋਂ ਤਾਂ ਪੂਰੇ ਪੰਜਾਬ 'ਚ ਨਹੀਂ ਕਰਤੇ, ਕਿਤੇ ਕਰਾਏ, ਹੋਰ ਗੱਲ ਕਰਨੀ ਕਿਤੇ ਨਹੀਂ ਕਰਾਏ ਇਹਨਾਂ ਨੇ। ਇੰਨੇ ਪੰਜਾਬ ਦੀ ਸਰਕਾਰ ਇੰਨੀ ਪੰਜਾਬੀ ਹੈ ਕਿ ਇਹ ਇਹਨਾਂ ਦੇ ਰੂਲ ਦੇ ਵਿੱਚ ਜਿੰਨੀ ਲੰਮੀ ਚੌੜੀ ਇਹਨਾਂ ਨੇ ਹਕੂਮਤ ਕੀਤੀ ਹੈ, ਪੰਜਾਬ ਦੇ ਵਿੱਚ ਇਹਨਾਂ ਦੀ ਹਕੂਮਤ ਰਹੀ ਹੈ ਨਾ, ਥੋੜੇ ਫਰਕ ਨਾਲ, ਜਾਂ ਦੂਸਰੇ ਆ ਗਏ ਮੁਸ਼ਰਫ ਹੋਰੀ ਜਾਂ ਪਰਵੇਜ਼ ਲਈ, ਆਪਣੀ ਜ਼ੁਬਾਨ ਦਾ ਕਾਇਦਾ ਜਾਰੀ ਨਹੀਂ ਕਰ ਸਕੇ ਜੀ। ਇਸ ਤਰ੍ਹਾਂ ਆਪਣੀ ਜ਼ੁਬਾਨ ਅਸੈਂਬਲੀ 'ਚ ਨਹੀਂ ਬੋਲਦੇ, ਆਪਣੀ ਜ਼ੁਬਾਨ ਦੇ ਵਿੱਚ ਅਦਾਲਤੀ ਲਿਖਤ ਪੜਤ ਰੋਟੀ ਰੁਜ਼ਗਾਰ ਨਹੀਂ ਹੈ, ਇੰਨੀ ਇਹਨਾਂ ਨੂੰ ਸਮਝ ਨਹੀਂ ਹੈ। ਐਡੀ ਗੈਰ ਪੰਜਾਬੀ ਸਾਡੀ ਹਕੂਮਤ ਹੈ ਕਿ ਆਪਣੀ ਬੋਲੀ ਨਾਲ ਇਹਨਾਂ ਨੂੰ ਵੈਰ ਹੈ। ਜਿਵੇਂ ਕਿਸੇ ਨੂੰ ਆਪਣੀ ਮਾਂ ਨਾਲ ਵੈਰ ਪੈ ਜਾਏ, ਜਿਵੇਂ ਧਰਤੀ ਨਾਲ ਵੈਰ ਪੈ ਜਾਏ, ਇੱਥੇ ਦੀ ਮਿੱਟੀ, ਇੱਥੇ ਦੀ ਜੀਆ ਜੂਨ, ਇੱਥੇ ਦੇ ਸਾਰੇ ਰੰਗਾਂ, ਇੱਥੇ ਦੇ ਸਾਰੇ ਵਿਰਸੇ ਨਾਲ ਵੈਰ ਪੈ ਜਾਏ। ਇਹ ਕੌਣ ਲੋਕ ਨੇ? ਜਾਤੀ ਉਮਰਾ ਕਿੱਥੇ ਕਾੜੇ 'ਚ ਸੀ, ਇੱਥੇ ਸੀ ਨਾ। ਜਾਤੀ ਉਮਰਾ ਕੋਈ ਸਕੈਂਡੀਨੇਵੀਅਨ ਕੰਟਰੀ 'ਚ ਸੀ। ਉਹ ਇੱਥੇ ਦੇ ਲੋਕ ਨੇ ਤੁਸੀਂ ਸਾਰੇ। ਇੱਥੇ ਦੇ ਲੋਕਾਂ ਦੀ ਬੋਲੀ ਦੇ ਵਿੱਚ ਬੁਨਿਆਦੀ ਤਾਲੀਮ ਦਿਓ, ਫਿਰ ਹਾਇਰ ਐਜੂਕੇਸ਼ਨ ਜੇ ਦੂਸਰੀ ਸੈਕੰਡ ਲੈਂਗੁਏਜ ਦੇ। ਕੋਈ 10 ਸਾਲ ਦੇ ਬੱਚੇ ਨੇ ਕੋਈ UPCP ਤੇ ਜਾਣਾ ਜਾਂ ਇਸਲਾਮਾਬਾਦ ਜਾਣਾ, ਉਹਨੂੰ ਆਪਣੀ ਬੋਲੀ ਤੇ ਆਵੇ, ਉਹਨੂੰ ਟੈਕਨੀਕਲ ਨੇ ਇਲਮ ਨੇ ਸਾਰੇ ਆਪਣੀ ਬੋਲੀ ਚ ਦਿਓ। ਪੰਜਾਬ ਸਰਕਾਰ ਨੂੰ ਪੰਜਾਬੀ ਹੋਣ ਦੀ ਤੌਫੀਕ ਨਹੀਂ ਹੈ। ਬਿਲਕੁਲ ਇਹ ਜ਼ੁਲਮ ਕਰਦੇ ਨੇ ਇਹਨਾਂ ਨੂੰ। ਰੱਤੀ ਬਰਾਬਰ ਇਹਨਾਂ ਦੇ ਅੰਦਰ ਗੈਰਤ ਨਹੀਂ ਹੈ ਕਿ ਇਹ ਇੱਥੇ ਦੇ ਲੋਕਾਂ ਨੂੰ ਆਪਣੀ ਬੋਲੀ 'ਚ ਪੜ੍ਹਾ ਦੇਣ। ਬੁਨਿਆਦੀ ਤਾਲੀਮ ਹਰ ਬੱਚੇ ਦਾ ਹੱਕ ਹੈ। UNO ਦੇ ਹਿਊਮਨ ਰਾਈਟਸ ਦੇ ਚਾਰਟਰ ਦੇ ਉੱਤੇ ਇਹ ਗੱਲ ਹੈ ਵੇ ਕਿ ਵੀ ਮਾਦਰੀ ਜ਼ੁਬਾਨ 'ਚ ਹਰ ਬੱਚੇ ਦਾ ਬੁਨਿਆਦੀ ਤਾਲੀਮ ਉਹਦਾ ਹੱਕ ਹੈ। ਸਾਇੰਟਿਸਟ ਕਹਿੰਦੇ ਨੇ, ਦੁਨੀਆ ਦੇ ਸਕਾਲਰ ਕਹਿੰਦੇ ਨੇ, ਦੁਨੀਆ ਦਾ ਹਰ ਐਜੂਕੇਸ਼ਨ ਸਿਸਟਮ ਕਹਿੰਦਾ ਹੈ, ਬੋਲ ਕੇ ਤੁਹਾਨੂੰ ਦੱਸਦਾ। ਪਾਕਿਸਤਾਨ ਦੇ ਅੰਦਰ ਤਿੰਨੇ ਸੂਬੇ ਨੇ, ਬਲੋਚਿਸਤਾਨ ਵਰਗਾ ਸੂਬਾ ਜਿੱਥੇ ਪੰਜਾਬੀ ਉਹਨਾਂ ਨੇ ਬੁਨਿਆਦੀ ਤਾਲੀਮ ਚਲਾਤੀ। ਕੀ ਬਾਤ ਹੈ, ਠੀਕ ਹੈ ਨਾ। ਪੰਜਾਬ ਦਾ 13 ਕਰੋੜ ਲੋਕ ਨੇ, 12-13 ਕਰੋੜ ਲੋਕ ਆਪਣੀ ਜ਼ੁਬਾਨ ਦੇ ਵਿੱਚ ਨਾ ਮਜ਼ਹਬ ਦੀ ਤਾਲੀਮ ਲੈ ਸਕਦੇ ਨੇ, ਨਾ ਸਕੂਲ ਦੀ ਤਾਲੀਮ ਲੈ ਸਕਦੇ ਨੇ। ਉਹ ਸਦੀਆਂ ਦੀ ਤਾਲੀਮ ਹੈ, ਜ਼ੁਬਾਨ ਹੈ, ਹਜ਼ਾਰ ਸਾਲ, 500 ਸਾਲ। ਉਰਦੂ ਜਿਹੜੀ ਸਾਨੂੰ ਪੜ੍ਹਾਉਣ ਡੇ ਤਾਂ 300 ਸਾਲ ਪੁਰਾਣਾ ਪਹਿਲਾ ਸ਼ਾਇਰ ਹੈ। ਇਸ ਤਰ੍ਹਾਂ ਅਸੀਂ ਤੇ ਉਹ 1000 ਸਾਲ ਬਾਬਾ ਫਰੀਦ ਬੈਠਾ ਤੇ ਪਹਿਲਾਂ ਲੰਮਾ ਚੌੜਾ ਫੋਕ ਪਿਆ, ਵੇਦਾਂ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ ਹੈ ਪੂਰੀ। ਸਾਨੂੰ ਸਾਡੇ ਹੀਰੋ ਬਦਲ ਦਿੱਤੇ, ਸਾਡੀ ਸਾਰਾ ਕੁਝ, ਸਾਡਾ ਆਪਾ, ਸਾਡੀ ਹਸਤੀ, ਸਾਡੀ ਸ਼ਨਾਖਤ ਬਦਲ ਕੇ, ਸਾਡੀ ਮਾਂ ਬਦਲ ਦਿੱਤੀ। ਇਹ ਸਾਡੀਆਂ ਖੇਡਾਂ ਵੀ ਗਈਆਂ, ਬੋਲੀ ਗਈ, ਨਾਲ ਉਹਦੇ ਗੀਤ ਗਏ, ਨਾਲ ਉਹਦੀਆਂ ਖੇਡਾਂ ਗਈਆਂ, ਨਾਲ ਉਹਦੀਆਂ ਰੀਤਾਂ ਰਸਮਾਂ ਗਈਆਂ, ਨਾਲ ਉਹਦੇ ਨਾਲ ਸੂਝ ਸਿਆਣਪ ਦਾ ਦਾਨਿਸ਼ ਦਾ ਖਜ਼ਾਨਾ ਗਿਆ। 35 ਤੋਂ ਵੱਧ ਸੂਫੀ ਸ਼ਾਇਰ ਗਏ, 30-40 ਕਿੱਸਾਕਾਰ ਗਏ, ਸਾਰੇ ਦੇ ਸਾਰੇ ਗਏ। ਬਿਲਕੁਲ। ਔਰ ਮਾਡਰਨ ਜਿਹੜੀ ਐਜੂਕੇਸ਼ਨ ਸਾਨੂੰ ਸਾਰੀ ਜ਼ੁਬਾਨ 'ਚ ਮਿਲਣੀ ਸੀ, ਨਵੀਂ ਤਾਲੀਮ ਮਿਲਣੀ ਸੀ, ਸਾਇੰਸੀ ਤਾਲੀਮ ਮਿਲਣੀ ਸੀ, ਨਹੀਂ ਆਈ, ਪੱਲੇ ਨਹੀਂ ਪਈ। 100 'ਚ 76 ਬੱਚੇ ਪ੍ਰਾਇਮਰੀ 'ਚ ਸਕੂਲੋਂ ਨਸਾ ਲਏ ਨੇ, 50% ਸਕੂਲੇ ਜਾਣ ਤੋਂ ਮਹਿਰੂਮ ਹੋ ਗਏ ਨੇ। ਇਹਨਾਂ ਨੂੰ ਇਹ ਕਿਹੜੀ ਲਿਟਰੇਸੀ ਵਧਾਉਣ ਰਹੇ ਨੇ, ਕਿਹੜੇ ਕਮਿਸ਼ਨ ਬਣਾਉਣ ਰਹੇ ਨੇ? ਇਹਨਾਂ ਨੂੰ ਰੱਤੀ ਸ਼ਰਮ ਨਹੀਂ ਹੈ ਕਿ ਇਹ ਪੰਜਾਬ ਦੀ ਸਰਕਾਰ ਸਿੰਧ ਵਾਲੇ ਜਾ ਕੇ ਦੱਸਦੇ ਨੇ ਕਿ ਜਨਾਬ ਤੁਸੀਂ ਪੰਜਾਬੀ ਹੋ ਜਾਓ, ਤੁਸੀਂ ਪੰਜਾਬੀ ਹੋ। ਇੱਥੋਂ ਦਾ ਬੰਦਾ ਕਰਾਚੀੋਂ ਜਾ ਕੇ ਪੰਜਾਬੀ ਹੋ ਕੇ ਆਉਂਦਾ, ਇੱਧਰ ਤੇ ਹਮਨੇ ਟੀਕੇ ਹੀ ਹੋਰ ਲਾਉਂਦੇ ਨੇ। ਮੈਂ ਦਰਖਾਸਤ ਕਰਾਂਗਾ ਕਿ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਨ੍ਹਾਂ ਦੇ ਬੱਚੇ ਨੌਜਵਾਨ ਨੇ ਹੁਣ ਜਿਹੜੇ, ਉਹ ਵੇਖੋ ਕਿ ਕਿਹੜੀ ਮਹਿਫਲ ਦੇ ਬੈਠਦੇ ਨੇ। ਉਸ ਵਾਰਿਸ ਸ਼ਾਹ ਸਾਹਿਬ ਨੇ ਆਖਿਆ ਕਿ ਪੁੱਤਰ ਜੰਮਦੇ ਰੱਖੀਏ ਵਿੱਚ ਕਬਜ਼ੇ, ਧੀਆਂ ਭੈਣਾਂ ਦੇ ਲਾਡ ਲਡਾਈਏ ਨਾ, ਕਰੋ ਆਪ ਗਰੀਬ ਕੰਗਾਲ ਹੋਈਏ, ਪੱਗ ਬਾਦਸ਼ਾਹਾਂ ਨਾਲ ਵਟਾਈਏ ਨਾ, ਚੋਰ ਯਾਰ ਦਾ ਨਾ ਵਸਾ ਖਾਈਏ, ਜੂਏ ਬਾਜ਼ਾਂ ਨੂੰ ਕੋਲ ਬਿਠਾਈਏ ਨਾ, ਭਰਾ ਹੋਣ ਤੇ ਵੈਰ ਵਿਆਹ ਲਈਏ ਨੇ ਤੇ ਸੁੱਤੀਆਂ ਕਲਾਂ ਜਗਾਈਏ ਨਾ, ਵਾਰਿਸ ਸ਼ਾਹ ਮੀਆਂ ਪੰਛੀ ਉੱਡ ਜਾਣ ਤੇ ਖਾਲੀ ਪਿੰਜਰੇ ਘਰ ਟਕਾਈਏ ਨਾ। ਇਹ ਸ਼ੇਰ ਪੀਰਾਂ ਦੀ ਤਾਂ ਤਰਗੜਦੇ ਨੇ। ਇਹ ਗਲਤੀ ਹੋਰ ਦਰੁਸਤ ਕਰੇ ਕਿਉਂਕਿ ਵਾਰਿਸ ਸ਼ਾਹ ਦੇ ਸ਼ੇਰ ਸ਼ਾਇਰੀ ਜਿਹੜੀ ਹੈ ਨਾ, ਉਹਦੇ ਵਿੱਚ ਕੁਝ 6000 ਸ਼ੇਰ ਇਲਹਾਕੀ ਹੋ ਗਏ ਨੇ। ਅੱਛਾ। ਵਾਰਿਸ ਸ਼ਾਹ ਦੀ ਸ਼ਾਇਰੀ ਜਿਹੜੀ ਹੈ ਉਹਦੀ ਪੁਣਛਾਣ ਹੋ ਚੁੱਕੀ ਹੈ, ਲੇਕਿਨ ਇਹ ਕਿ ਇਹਦੇ ਵਿੱਚ ਹੈ ਕਿ ਅਸੀਂ ਅਸਲ ਜਿਹੜਾ ਟੈਕਸਟ ਵਾਰਿਸ ਸ਼ਾਹ ਦਾ ਉਹ ਦੁਨੀਆ ਨੂੰ ਬਹੁਤ ਘੱਟ ਲੋਕਾਂ ਨੇ ਪੜ੍ਹਿਆ ਹੋਇਆ, ਤੇ ਇਸ ਕਰਕੇ ਵਾਰਿਸ ਸ਼ਾਹ ਜਿਹੜੀ ਉਹ ਅਸਲੀ ਵੱਡੀ ਹੀਰ ਦੇ ਇਹਦੇ ਪਬਲਿਸ਼ਰਾਂ ਨੇ ਕਰਕੇ ਨਾ ਸ਼ਾਇਰਾਂ ਨੇ ਆਪਣੇ ਉਹਨਾਂ ਨਾਲ ਵਾਰਿਸ ਸ਼ਾਹ ਦੀ ਗੋਦੜੀ ਨੂੰ ਜਿਹੜੀ ਨਾ ਟਾਕੀਆਂ ਲਾਈਆਂ ਨੇ ਬਹੁਤ। ਇਲਹਾਕੀ ਸ਼ਾਇਰੀ ਹੋਈ ਜਿਹੜੀ ਉਹਦੇ ਵਿੱਚ ਇਹ ਵੀ ਹੈ ਵਾਰਿਸ ਸ਼ਾਹ ਮਤਲਬ ਦਾ ਬੋਲਣਾ ਭੇਦ ਅੰਦਰ, ਇਹ ਵੀ ਵਾਰਿਸ ਸ਼ਾਹ ਦਾ ਨਹੀਂ। ਅੱਛਾ, ਕੀ ਬਾਤ। ਗੱਲਾਂ ਹੋਰ ਬਰੀਕ ਨਹੀਂ। ਅੱਛਾ ਲਓ ਜੀ, ਇਹ ਬੁੱਲੇ ਸ਼ਾਹ ਦੇ ਨੇ। ਅੱਛਾ, ਇਹਦੇ ਵਿੱਚ ਰਾਂਝਾ ਕੋਕਦੀ ਤੇ ਮੈਂ ਆਪੇ ਰਾਂਝਾ ਹੋਈ, ਆਖੋ ਨਹੀਂ ਮੈਨੂੰ ਤੀਦੋ ਰਾਂਝਾ ਹੀਰ ਨਾ ਆਖੋ। ਇਹਦੇ ਨਾਲ ਹੀ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪ ਨੂੰ ਆਪ ਦੇ ਆਉਣ ਨੂੰ ਸ਼ੁਕਰਾਨੇ ਆ। ਲਾਲਾ ਜੀ, ਅਜ਼ਹਰ ਜੀ, ਆਪ ਦੀ ਬੜੀ ਮੁਹੱਬਤ, ਜਨਾਬ ਸਜਾਦ ਹੁਸੈਨ ਸਾਹਿਬ ਜਿਹੜੇ ਜੱਦੋਂ ਆਏ ਨੇ, ਇਹਨਾਂ ਦੀ ਬੜੀ ਮੁਹੱਬਤ, ਤੇ ਸਭ ਮਿੱਤਰਾਂ ਦੀ, ਕਾਮਰੇਡ ਅਮਜਦ ਸਾਹਿਬ ਦੀ ਮੁਹੱਬਤ। ਹੁਣ ਪ੍ਰੋਗਰਾਮ ਨੂੰ ਮੁਕਾਈਏ ਤੇ ਫਿਰ ਆਵਾਂਗੇ। ਜਿਉਂਦੇ ਰਹੋ, ਵਸਦੇ ਰਹੋ। ਮੀਆਂ ਸਾਹਿਬ ਦੇ ਬੋਲਣ ਨਾਲ ਇਜਾਜ਼ਤ ਲੈ ਆਓ ਯਾਰ, ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫਿਰ